68727698 ਦੇ ਉੱਤੇ 08722769698 ਦੇ ਉੱਤੇ ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ। ਮਾਫੀ ਚਾਹੁੰਦਾ, ਥੋੜ੍ਹੀ ਜਿਹੀ ਹਿਚਕੀਆਂ ਲੱਗੀਆਂ, ਸ਼ਾਇਦ ਵਿੱਚ ਉੱਦਾਂ ਦੀ ਆਵਾਜ਼ ਆ ਰਹੀ ਹੋਵੇ ਅਤੇ ਪਰ ਗੱਲਬਾਤ ਮਿੰਟੋ ਜੀ ਸ਼ੁਰੂ ਕਰਦੇ ਜਾਈਏ। ਰਾਸ਼ਟਰਪਤੀ ਦੇ ਵੱਲੋਂ ਹਰਸਿਮਰਤ ਬਾਦਲ ਦਾ ਅਸਤੀਫਾ ਤੇਜ਼ੀ ਦੇ ਨਾਲ ਹੀ ਮਨਜ਼ੂਰ ਕਰ ਲਿਆ। ਜੀ 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 ਬਿਲਕੁਲ। ਤੁਹਾਨੂੰ ਸਰੋਤੇ ਯਾਦ ਕਰਦੇ ਹੋਣੇ ਨਾ ਕਿ ਸਵੇਰ ਹੋ ਗਈ ਹੈ, ਅੱਜ ਕਨਵੀਰ ਸਿੰਘ ਆਉਣਗੇ, ਤਾਂ ਕਰਕੇ ਹਿਚਕੀਆਂ ਲੱਗ ਰਹੀਆਂ, ਤੁਸੀਂ ਲੇਟ ਹੋ ਜਾਓ ਥੋੜਾ। ਦੇਖੋ, ਰਾਸ਼ਟਰਪਤੀ ਨੇ ਇਹ ਅਸਤੀਫਾ ਜਿਹੜਾ ਪ੍ਰਵਾਨ ਕਰ ਲਿਆ ਸੀ ਸਵੇਰੇ ਸਵੇਰੇ, ਅੱਜ ਦੀ ਖਬਰ ਆ ਗਈ ਸੀ ਉਹ ਪ੍ਰਵਾਨ ਕਰ ਲਿਆ ਜਾਣਾ ਸੀਗਾ ਅਸਤੀਫਾ, ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਸਟੈਂਡ ਹੈ ਉਹ ਕਲੀਅਰ ਕਰ ਦਿੱਤਾ ਸੀਗਾ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਿ ਅਸੀਂ ਆਪਣਾ ਫੈਸਲਾ ਨਹੀਂ ਬਦਲਾਂਗੇ। ਉਹ ਤੇ ਇੱਥੋਂ ਤੱਕ ਕਹਿੰਦੇ ਪਏ ਆ, ਜਿਹੜੀ ਇਹਨਾਂ ਦੀ ਇੱਥੋਂ ਦੀ ਆਪਣੀ ਪ੍ਰਦੇਸ਼ਿਕ ਇਕਾਈ ਹੈ ਨਾ, ਇੱਥੋਂ ਤੱਕ ਕਹਿੰਦੇ ਪਏ ਕਿ ਅਸੀਂ ਲੋਕਾਂ ਨੂੰ ਜਾ ਕੇ ਦੱਸਾਂਗੇ, ਜਾਗਰਤ ਕਰਾਂਗੇ। ਮੈਂ ਕਿਹਾ ਆ ਤੇ ਜਾਓ ਪਿੰਡਾਂ 'ਚ, ਲੋਕ ਤੁਹਾਡਾ ਲਾਟੂ ਜਗਾਉਣਗੇ, ਤੁਸੀਂ ਆਓ ਤੇ ਸਹੀ ਪਿੰਡਾਂ 'ਚ, ਸਵਾਗਤ ਕਰਨਗੇ ਤੁਹਾਡਾ, ਵੈਲਕਮ ਕਰਨਗੇ। ਆਓ, ਉਹਦੇ ਅੱਖਾਂ ਵਿੱਚ ਕੇ ਬੈਠੇ ਹੋ ਤੇ ਟੈਂਟ ਲਾ ਕੇ ਬੈਠੇ ਆ ਕਿ ਤੁਸੀਂ ਪਹੁੰਚੋ ਜਰਾ। ਖੈਰ ਦੇਖੋ, ਅਸਤੀਫਾ ਪ੍ਰਵਾਨ ਹੋ ਗਿਆ, ਹੋਰ ਕਾਫੀ ਕੁਛ ਆ, ਆਪਾਂ ਸਿਲਸਿਲੇਵਾਰ ਤਰੀਕੇ ਦੇ ਨਾਲ ਅੱਗੇ ਵਧਦੇ ਚੱਲਦੇ ਹਾਂ। ਕਿਹਨੇ ਕੀ ਕਿਹਾ ਤੇ ਕਿਹਨੇ ਕੀ ਸੁਣਿਆ ਉਹ ਆਪਾਂ ਦੇਖ ਲੈਂਦੇ ਹਾਂ। ਭਗਵੰਤ ਮਾਨ ਲਗਾਤਾਰ ਮੁਸਲਸਲ ਟੈਲੀਵਿਜ਼ਨਾਂ ਤੇ ਇੰਟਰਵਿਊ ਦੇ ਰਹੇ ਆ, ਉਹ ਇਹਨਾਂ ਦਾ ਜ਼ਿਲ੍ਹਾ ਜਿਵੇਂ ਬਣ ਜਾਂਦੇ ਆ, ਸੂਈ ਜ਼ਿਆਦਾ ਅਕਾਲੀਆਂ ਦੀ ਹੀ ਹੈ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਨਰਿੰਦਰ ਮੋਦੀ ਨੂੰ ਖੁਦ ਆਉਣਾ ਪਿਆ ਟੈਲੀਵਿਜ਼ਨ ਸਕਰੀਨ ਤੇ। ਵੈਸੇ ਤੇ ਸਕਰੀਨ ਤੇ ਆਉਣ ਦੇ ਬੜੇ ਸ਼ੌਕੀਨ ਆ, ਪਰ ਫਿਰ ਉਹਨਾਂ ਨੂੰ ਇਸ ਬਾਬਤ ਆਉਣਾ ਪਿਆ ਕਿ ਭਾਈ ਬਿੱਲ ਬਹੁਤ ਵਧੀਆ, ਕਿਸਾਨਾਂ ਦਾ ਹਿੱਤਕਾਰੀ ਕਾਨੂੰਨ ਆ। ਤੁਸੀਂ ਦੇਖੋ ਨਾ ਕਿ ਜਿਹੜੇ ਵਿਚੋਲੇ ਹੁੰਦੇ ਸੀ ਉਹ ਕਿਸਾਨਾਂ ਦੀ ਕਮਾਈ ਦਾ ਵੱਡਾ ਹਿੱਸਾ ਖੁਦ ਖਾ ਲੈਂਦੇ ਸਨ। ਇਹ ਜਿਹੜੇ ਕੁਛ ਲੋਕ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਇਹਨਾਂ ਦੇ ਖੈਰ ਖਵਾਸ ਵਧੀਆ, ਯਾਨੀ ਇਸ ਤਰ੍ਹਾਂ ਦੀਆਂ ਚੀਜ਼ਾਂ ਕਹੀਆਂ ਗਈਆਂ ਨੇ ਕਿ ਢਾਰਸ ਵੱਜ ਜਾਵੇ ਕਿਸਾਨਾਂ ਨੂੰ। ਗੱਲ ਤੇ ਉਹ ਹੈ ਨਾ ਕਿ ਉਹਨਾਂ ਨੂੰ ਦੀਦਾ, ਦੇਖੋ ਇੰਨੇ ਕਿਸਾਨ ਕੋਈ ਬੇਵਕੂਫ ਥੋੜ੍ਹੀ ਹੈ, ਕੋਈ ਇਹਨਾਂ ਨੂੰ ਗੁੰਮਰਾਹ ਕਰ ਲੂਗਾ। ਔਰ ਗੁੰਮਰਾਹ ਸਾਰੇ ਕਿਸਾਨ ਕਿਵੇਂ ਹੋ ਸਕਦੇ ਆ? ਦੱਸੋ, ਇੱਕ ਤੇ ਚੋਰ ਨਾਲ ਇੱਕ ਚੱਕਰ, ਪੰਜਾਬੀਆਂ ਦੀ ਇੱਕ ਕਹਾਵਤ ਆ ਕਿ ਇੱਕ ਤੇ ਤੁਸੀਂ ਕਰੋਨਾ ਕਾਲ ਦੇ ਵਿੱਚ ਮਲਟੀਨੈਸ਼ਨਲ ਕੰਪਨੀਆਂ ਵਾਸਤੇ ਇੰਡੀਆ ਦੇ ਐਸੇ ਹਿੱਤਦਾਰ ਤੇ ਲਾਏ ਆ ਜਿਹੜੇ ਅਗਾਂਹ ਨਸਲਾਂ ਨੂੰ ਪਤਾ ਲੱਗੇਗਾ ਕਿ ਕਿੰਨੇ ਗਲਤ ਸੀ, ਕਿੰਨੇ ਸਹੀ ਸੀਗੇ। ਤਾਂ ਦੂਜੇ ਪਾਸੇ ਤੁਸੀਂ ਕਹਿ ਰਹੇ ਕਿ ਲੋਕ ਗੁੰਮਰਾਹ ਹੋ ਰਹੇ ਆ ਜਾਂ ਗੁੰਮਰਾਹ ਉਹਨਾਂ ਨੂੰ ਕੋਈ ਕਰ ਰਿਹਾ? ਦੱਸੋ, ਗੁੰਮਰਾਹ ਕੌਣ ਕਰ ਰਿਹਾ? ਗੁੰਮਰਾਹ ਕੌਣ ਹੋ ਰਿਹਾ? ਸਗੋਂ ਲੋਕ ਜਾਗ ਰਹੇ ਨੇ, ਲੋਕ ਜਾਗ ਰਹੇ ਨੇ। ਹੁਣ ਤੇ ਜਿਹੜੇ ਗੁੰਮਰਾਹ ਕਰਨ ਵਾਲੇ ਨੇ ਉਹ ਘੁੰਮਦੇ ਪਏ ਭਮੀਰੀਆਂ ਨੂੰ, ਖੜੇ ਪੈਰ ਘੁੰਮਦੇ ਪਏ ਆ, ਕਿਉਂਕਿ ਲੋਕਾਂ ਦਾ ਬਹੁਤ ਭਾਰੀ ਦਬਾਅ ਹੈ। ਖੈਰ ਜੇ ਆਪਾਂ ਅੱਗੇ ਗੱਲ ਕਰੀਏ, ਅਰਵਿੰਦ ਕੇਜਰੀਵਾਲ ਨੂੰ ਵੀ ਬੋਲਣਾ ਪਿਆ। ਦੇਖੋ ਕਿਤੇ ਮੌਨੀ ਬਾਬੇ ਜਿਹੜੇ ਆ ਬੋਲ ਰਹੇ ਆ, ਉਹਨਾਂ ਨੇ ਵੀ ਬੋਲਿਆ ਕਿ ਕੇਂਦਰ ਦੇ ਤਿੰਨੋਂ ਬਿੱਲ ਕਿਸਾਨਾਂ ਨੂੰ ਸ਼ੋਸ਼ਣ ਲਈ ਵੱਡੀਆਂ ਕੰਪਨੀਆਂ ਦੇ ਹੱਥਾਂ 'ਚ ਛੱਡ ਦੇਣਗੇ। ਤੇ ਇਹਨਾਂ ਨੂੰ ਭਾਜੀ ਹੋਰਾਂ ਨੂੰ ਪਹਿਲਾਂ ਹੀ ਸਮਝ ਆਉਣਾ ਚਾਹੀਦਾ ਸੀਗਾ ਕਿ ਪਹਿਲਾਂ ਬੋਲਦੇ ਜਦ ਬਿੱਲ ਪਾਸ ਹੋ ਗਏ, ਉਸ ਤੋਂ ਬਾਅਦ ਭਾਈ ਸਾਹਿਬ ਬੋਲੇ ਕਿ ਚੇਤਾ ਹੋਣਾ ਕਿ 2022 ਦੇ ਵਿੱਚ ਫਿਰ ਲੋਕਾਂ ਦੇ ਮੱਥੇ ਲੱਗਣਾ ਜਾ ਕੇ। ਅੱਗੇ ਵੀ ਉਹ ਖੁੱਲੀ ਜਿਹੀ ਜੀਤ ਤੇ ਚੜ੍ਹ ਕੇ ਸੁਣਾਇਆ ਕਰਦੇ ਸਨ। ਇਸ ਤੋਂ ਇਲਾਵਾ ਅੱਜ ਜਿਹੜੇ ਹੈਗੇ ਆ ਭਾਰਤੀ ਜਨਤਾ ਪਾਰਟੀ ਦੇ ਪਾਰਟਨਰ, ਬਹੁਤ ਪੁਰਾਣੇ 9 ਮਾਰਚ ਦੇ ਰਿਸ਼ਤੇ ਵਾਲੇ ਅਕਾਲੀ, ਵੈਸੇ ਭਗਵੰਤ ਮਾਨ ਕਹਿੰਦਾ ਕਿ ਕਿਸੇ ਰਿਸ਼ਤਾ ਟੁੱਟਦਾ ਸੀ ਤੇ ਕਿਸਾਨੀ ਯੂਨੀਅਨ ਵਾਲੇ ਪਲਾਸ ਬਣ ਗਏ, ਤਾਂ ਉਹਨਾਂ ਨੇ ਖਿੱਚਿਆ 9 ਮਾਰਚ ਦਾ ਰਿਸ਼ਤਾ। ਅੱਜ ਬਲਵਿੰਦਰ ਸਿੰਘ ਭੁੰਦੜ ਬੋਲੇ ਆ, ਜਿਹੜੇ ਰਾਜ ਸਭਾ ਦੇ ਮੈਂਬਰ ਆ, ਉਹ ਕਹਿੰਦੇ ਕਿ ਸਾਨੂੰ ਭਾਰਤੀ ਜਨਤਾ ਪਾਰਟੀ ਦੀ ਵਿਸਾਖੀ ਦੀ ਕੋਈ ਜ਼ਰੂਰਤ ਨਹੀਂ, ਮਤਲਬ ਫੌਰੀ ਦੀ ਕੋਈ ਜ਼ਰੂਰਤ ਨਹੀਂ। ਅਕਾਲੀ ਦਲ ਜਿਹੜਾ ਆਪਣੇ ਦਮ ਤੇ ਇਕੱਲੇ ਹੀ ਸਫਰ ਤੈਅ ਕਰ ਸਕਦਾ, ਭਾਵੇਂ ਚੋਣਾਂ ਲੜ ਸਕਦਾ। ਪਲਟਵਾਂ ਵਾਰ ਕੀਤਾ ਮਾਸਟਰ ਮੋਹਨ ਲਾਲ ਨੇ, ਵੈਟਰਨ ਆਗੂ ਆ ਭਾਰਤੀ ਜਨਤਾ ਪਾਰਟੀ ਦੇ ਇੱਥੋਂ ਦੇ ਲੋਕਲ, ਉਹਨਾਂ ਦਾ ਸਾਨੂੰ ਵੀ ਕੋਈ ਅਕਾਲੀਆਂ ਦੀ ਜ਼ਰੂਰਤ ਨਹੀਂ ਹੈਗਾ। ਤਾਂ ਇਸ ਤੋਂ ਇਲਾਵਾ ਖਬਰਾਂ ਇਹ ਵੀ ਆਈਆਂ ਕਿ ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਆ ਉਹਨਾਂ ਨੂੰ ਦਿੱਲੀ ਸੱਦਿਆ ਗਿਆ, ਕਿਉਂਕਿ ਪ੍ਰਧਾਨ ਜੀ ਦਿੱਲੀ ਬੈਠੇ ਆ, ਬੀਬਾ ਜੀ ਵੀ ਦਿੱਲੀ ਨੇ, ਸੋ ਉੱਥੇ ਸੱਦਿਆ ਗਿਆ ਦਿੱਲੀ। ਤੇ ਹੋ ਸਕਦਾ ਕਿ ਜਿਹੜਾ ਅਲਾਇੰਸ ਆ ਉਹਨੂੰ ਛੱਡਣ ਵਾਸਤੇ ਵੀ ਪਾਰਟੀ ਕੋਈ ਫੈਸਲਾ ਕਰ ਲਵੇ, ਕਿਉਂਕਿ ਖੁਦ ਪ੍ਰਧਾਨ ਨੇ ਇਹ ਗੱਲ ਕਹੀ ਆ ਕਿ ਦੇਖੋ ਇਹ ਫੈਸਲਾ ਹੁਣ ਸਾਡੀ ਜਿਹੜੀ ਹੈਗੀ ਹੈ ਨਾ, ਜਿਹੜੀ ਕੋਰ ਕਮੇਟੀ ਜਾਂ ਕਹਿ ਲਓ ਕਿ ਜਿਹੜੀ ਪਾਰਟੀ ਹੈ ਉਹ ਆਪਣੇ ਪੱਧਰ ਤੇ ਲਊਗੀ। ਮਤਲਬ ਕਿ ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਆਖਣਾ ਬੰਦ ਕਰ ਦਿੱਤਾ ਹੈ ਕਿ ਹਾਂ ਅਸੀਂ ਅਸਤੀਫਾ ਦੇ ਦਿੱਤਾ, ਉਸ ਤਰ੍ਹਾਂ ਸਾਡਾ ਗੱਠਜੋੜ ਜਿਹੜਾ ਬਣਿਆ ਰਹੂਗਾ। ਇੱਕ ਨਵੀਂ ਚੀਜ਼ ਹੈ, ਸਾਰੇ ਪ੍ਰਕਰਨ ਚੋਂ ਨਵੀਂ ਚੀਜ਼ ਅੱਜ ਨਿਕਲੀ ਆ। ਇਸ ਤੋਂ ਇਲਾਵਾ ਸਾਹਿਬ ਬੋਲੇ ਆ, ਉਹ ਕਹਿੰਦੇ ਆ ਕਿ ਲੋਕ
ਅਸੀਂ ਇਸ ਪਰਿਵਾਰ ਦੇ ਦਰਮਿਆਨ ਤੋਂ ਭਲੀ ਭਾਂਤ ਛਾਨੂੰ ਆ। ਉਹਨਾਂ ਨੇ ਵੀ ਆਪਣਾ ਪ੍ਰਤੀਕਰਨ ਜਿਹੜਾ ਦਰਜ ਕਰਵਾਇਆ। ਇਸ ਤੋਂ ਇਲਾਵਾ ਸੂਬੇ ਦੇ ਚੀਫ ਮਿਨਿਸਟਰ ਆ ਜਿਹੜੇ ਵਜ਼ੀਰ ਆਲਾ, ਉਹ ਵੀ ਬੋਲੇ ਆ। ਉਹ ਕਹਿੰਦੇ ਆ ਕਿ ਖੇਤੀਬਾੜੀ ਆਰਡੀਨੈਂਸ ਕਿਸਾਨ ਹੀ ਨਹੀਂ ਸਗੋਂ ਪੰਜਾਬ ਵਿਰੋਧੀ ਵੀ ਹਨ। ਇਸ ਤੋਂ ਇਲਾਵਾ ਉਹ ਕਹਿੰਦੇ ਆ ਕਿ ਕੇਂਦਰ ਸਰਕਾਰ ਨੂੰ ਬਹੁਤ ਸੋਚਣ ਦੀ ਲੋੜ ਆ। ਇਹਦੇ ਨਾਲ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਤੇ ਇਹਨਾਂ ਨੂੰ ਪਤਾ ਨਹੀਂ ਕੀ ਝੱਗੀ ਪੈਂਦੀ ਆ ਕਿ ਇਹ ਨਾਲ ਦੀ ਨਾਲ ਇਹ ਕਹਿ ਦਿੰਦੇ ਕਿ ਬਸ ਸੰਕੇਤ ਦੇ ਦਿੰਦੇ ਆ ਕਿ ਅੱਤਵਾਦ ਆ ਜਾਣਾ। ਜਿਵੇਂ ਮਤਲਬ ਕਿ ਲੋਕਾਂ ਦੇ ਘਰਾਂ ਦੇ ਵਿੱਚ ਇੱਕ 56 ਬੀਜੀਆਂ ਹੁੰਦੀਆਂ ਨਾ, ਇਹ ਯਕਦਮ ਉਹਨਾਂ ਨੇ ਫਾਇਰ ਖੋਲ ਦੇਣੇ ਆ। ਗੱਲ ਤੇ ਹੋ ਰਹੀ ਹੱਕ ਹਕੂਕਾਂ ਦੀ ਤੁਸੀਂ ਕਰਨਾ ਤੇ ਇਹ ਕਰੋ ਕਿ ਇੱਕ ਦੂਜੇ ਦਾ ਭੰਡੀ ਪ੍ਰਚਾਰ ਛੱਡ ਕੇ, ਚਾਹੇ ਉਹ ਭਗਵੰਤ ਮਾਨ ਹੋਵੇ, ਚਾਹੇ ਸੁਖਬੀਰ ਬਾਦਲ ਹੋਵੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਵੇ, ਆ ਕੇ ਧਰਨਿਆਂ 'ਚ ਬਹਿ ਜਾਓ, ਆ ਕੇ ਧਰਨਿਆਂ 'ਚ ਬਹਿ ਜਾਓ। ਕੋਈ ਪਟਿਆਲੇ ਬਹਿ ਜਾਵੇ, ਕੋਈ ਬਾਦਲ ਪਿੰਡ ਬਹਿ ਜਾਵੇ, ਬਾਦਲ ਵੀ ਲੱਗਾ ਧਰਨਾ, ਕੋਈ ਕਿਤੇ ਬਹਿ ਜਾਏ, ਕੋਈ ਕਿਤੇ ਬਹਿ ਜਾਏ। ਲੋਕਾਂ ਨੂੰ ਵੀ ਪਤਾ ਲੱਗੇ ਕਿ ਹਾਂ ਵੀ ਸਿਆਸਤ ਉਹਨਾਂ ਨੇ ਛੱਡ ਦਿੱਤੀ ਆ। ਇੱਕ ਵਾਰੀ ਉਹ ਪੰਜਾਬ ਲਈ ਲੜਨ ਵਾਸਤੇ ਕਾਹਲੇ ਪੈ ਗਏ ਆ। ਔਰ ਦਿੱਲੀ ਤੀਕ ਵੀ ਇੰਟੈਲੀਜੈਂਸ ਦੀਆਂ ਤਾਰਾਂ ਖੜਕਣ, ਜਾਂ ਵੇਖੋ ਕੀ ਬਣਿਆ ਪਿਆ। MP ਵਗੈਰਾ ਸਾਰੇ ਪਾਰਟੀਬਾਜ਼ੀ ਛੱਡ ਕੇ, ਸਾਰਾ ਕੁਛ ਆਪਣਾ ਕੰਮ ਕਰ ਛੱਡ ਕੇ ਉਹਦੇ ਧਰਨਿਆਂ ਤੇ ਬਹਿ ਗਏ ਜੀ। ਇਹ ਚੀਜ਼ਾਂ ਕਰਨ ਦੀ ਜ਼ਰੂਰਤ ਹੈ। ਐਵੇਂ ਕੜੀ ਘੋਲੀ ਜਾਂਦੇ। ਖੈਰ ਅੱਗੇ ਮਨਪ੍ਰੀਤ ਸਿੰਘ ਜੀ ਬਾਦਲ ਵੀ ਬੋਲੇ ਆ, ਬਾਰੇ ਵੀ ਉਹਨਾਂ ਨੇ ਤਾਂਜੇ ਕੱਸੇ ਜਿਹੜੇ ਸੋਸ਼ਲ ਮੀਡੀਆ ਤੇ ਹੀ ਕਰਦੇ ਜਾ ਰਹੇ ਆ। ਤੇ ਨਾਲ ਉਹ ਕਹਿੰਦੇ ਆ ਕਿ ਖੇਤੀ ਬਿੱਲਾਂ ਦੇ ਨਾਲ ਪੰਜਾਬ ਨੂੰ ਹਰ ਸਾਲ ਪਏਗਾ ਭਾਰੀ ਵਿੱਤੀ ਘਾਟਾ। ਮਤਲਬ ਕਿ ਇਹ ਵਿੱਤੀ ਘਾਟਾ ਉਹ ਗਿਣ ਰਹੇ ਨੇ ਜਿਹੜਾ 4000 ਟੈਕਸ ਦੇ ਰੂਪ ਦੇ ਵਿੱਚ ਇਕੱਠਾ ਹੁੰਦਾ, ਜੋ ਮੰਡੀ ਦਾ ਟੈਕਸ ਆ। ਪਰ ਇਹ ਨਹੀਂ ਦੱਸ ਰਹੇ ਕਿ ਭਾਈ ਸਾਹਿਬ ਕੁੱਲ ਕਿੰਨਾ ਘਾਟਾ ਪਏਗਾ। ਔਰ ਇਹ ਵੀ ਨਹੀਂ ਦੱਸ ਰਹੇ ਕਿ ਤੁਸੀਂ ਹਾਈ ਪਾਵਰ ਕਮੇਟੀ ਦੇ ਵਿੱਚ ਉੱਥੇ ਕਰਕੇ ਕੀ ਆਏ ਹੋ। ਉਹਦੇ ਬਾਰੇ ਕੋਈ ਵਾਈਟ ਪੇਪਰ ਜਾਰੀ ਕਰੋ, ਪਤਾ ਤੇ ਲੱਗੋ। ਕਿਉਂਕਿ 2 ਮੀਟਿੰਗਾਂ ਇਹਨਾਂ ਨੇ ਅਟੈਂਡ ਕੀਤੀਆਂ ਨੇ, ਇੱਕ ਖੁਦ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਔਰ ਇੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਉਹਦੇ 'ਚ ਕੀ ਨੋਟਿੰਗ ਹੈ ਇਹਨਾਂ ਦੀ, ਉਹ ਘੱਟੋ ਘੱਟ ਪੰਜਾਬ ਦੇ ਵਸਨੀਕਾਂ ਨੂੰ ਦਿਖਾਈ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇ ਗੱਲ ਕਰੀਏ, ਚਿਰੋਕੀ ਚੁੱਪੀ ਤੋੜੀ ਹੈ ਨਵਜੋਤ ਸਿੰਘ ਸਿੱਧੂ ਨੇ, ਠੋਕੋ ਠੋਕੋ ਤਾੜੀ ਠੋਕੋ। ਤੇ ਅੱਜ ਉਹਨਾਂ ਨੇ ਇੱਕ ਟਵੀਟ ਠੋਕ ਦਿੱਤਾ ਹੈ। ਤੇ ਉਹ ਜਿਹੜਾ ਟਵੀਟ ਹੈ ਉਹਦਾ ਮਜ਼ਮੂਨ ਕੁਛ ਇਸ ਤਰ੍ਹਾਂ ਹੈ ਕਿ ਅਸਤਿਤਵ ਤੇ ਹਮਲਾ ਬਰਦਾਸ਼ਤ ਨਹੀਂ, ਇਨਕਲਾਬ ਜ਼ਿੰਦਾਬਾਦ। ਮਤਲਬ ਮੈਂ ਜੇ ਸਾਰਾ ਪੜ੍ਹ ਕੇ ਸੁਣਾ ਦਿਆਂ ਤੁਹਾਨੂੰ, ਕਿਸਾਨੀ ਪੰਜਾਬ ਦੀ ਰੂਹ ਸਰੀਰ ਦੇ ਘਾਓ ਭਰ ਜਾਂਦੇ ਆ, ਪਰ ਆਤਮਾ ਤੇ ਵਾਰ ਸਾਡੇ ਅਸਤਿਤਵ ਉੱਤੇ ਹਮਲਾ ਬਰਦਾਸ਼ਤ ਨਹੀਂ। ਜੰਗ ਦੀ ਤੂਤੀ ਬੋਲਦੀ ਹੈ, ਇਨਕਲਾਬ ਜ਼ਿੰਦਾਬਾਦ। ਪੰਜਾਬ ਪੰਜਾਬੀ ਤੇ ਹਰ ਪੰਜਾਬੀ ਕਿਸਾਨਾਂ ਦੇ ਨਾਲ। ਇੱਕ ਹੋਰ ਟਵੀਟ ਉਹਨਾਂ ਨੇ ਹਿੰਦੀ 'ਚ ਠੋਕਿਆ ਤੇ ਉਹਦੇ 'ਚ ਹਲਕਾ ਜਿਹਾ ਤੰਜ਼ ਜਿਹਾ, ਸਰਕਾरें तमाम उम्र यही भूल करती रही, धूल उनके चेहरे पर थी, आईना साफ करती रही। ਹੁਣ ਦੇਖੋ ਮੋਦੀ ਵਾਰੀ ਸਿੱਧੂ ਦਾ ਸੁਰ ਹੈ ਜਿਹੜਾ, ਜਿਹੜੇ ਯਕਦਮ ਕਿਤੇ ਮਾਣ ਖਗਾਉਂਦਾ ਹੋਵੇ ਤੇ ਹੇਠਲੇ ਪੱਧਰ ਤੇ ਕੋਈ ਨਿੱਕਾ ਜਿਹਾ ਸੁਰ ਵਾਲਾ ਲਾ ਦੀਏ। ਮਤਲਬ ਕਿੱਥੋਂ ਸਕੇਲ ਉਹਦਾ ਹੈਗਾ ਸਾਊਂਡ ਕਰਨ ਵਾਲਾ ਦਾ ਥਾਂ, ਇਹ ਕਿਤੇ ਯਕਦਮ ਜਦੋਂ ਮੋਦੀ ਸਰਕਾਰ ਦਾ ਜ਼ਿਕਰ ਆਉਂਦਾ ਥਾਂ ਵੀ ਥਾਂ ਆ ਜਾਂਦਾ। ਇਹ ਵੀ ਆਪਣੇ ਆਪ ਦੇ ਵਿੱਚ ਸੋਚਣ ਵਿਚਾਰਨ ਦਾ ਵਿਸ਼ਾ। ਤੁਸੀਂ ਦੇਖ ਲਿਆ ਕਿ ਮੋਦੀ ਸਰਕਾਰ ਨੂੰ ਉਹ ਕ੍ਰਿਟੀਸਾਈਜ਼ ਕਿਸ ਤਰ੍ਹਾਂ ਕਰ ਰਹੇ ਨੇ, ਇੱਕ ਸ਼ੇਅਰ ਦੇ ਜ਼ਰੀਏ, ਔਰ ਉਹਦੇ ਵਿੱਚ ਵੀ ਸਰਕਾਰਾਂ ਲਿਖ ਰਹੇ ਆ। ਖੈਰ ਚਲੋ ਮਰਜ਼ੀ ਇਹਨਾਂ ਦੀ ਵੀ ਹੈ, ਤੁਹਾਡੀ ਰਾਜਨੀਤੀ ਹੈ ਤੁਹਾਡੀ। ਅੱਜ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਹਰਪ੍ਰੀਤ ਸਿੰਘ ਜੀ, ਉਹਨਾਂ ਦਾ ਵੀ ਪ੍ਰਤੀਕਰਮ ਆਇਆ। ਉਹ ਵੀ ਇੱਕ ਮਾਇਨੇ ਰੱਖਦਾ ਕਿ ਜਥੇਦਾਰ ਜੀ ਬੋਲ ਰਹੇ, ਕਿਉਂਕਿ ਇਸ ਮਾਮਲੇ ਦੇ ਵਿੱਚ ਤੇ ਘੱਟੋ ਘੱਟ ਸਾਨੂੰ ਨੰਬਰ ਦੇਣੇ ਪੈਣਗੇ ਕਿ ਗਿਆਨੀ ਗੁਰਬਚਨ ਸਿੰਘ ਜੀ ਹੋਣੀ ਜਿਹੜੇ ਆਪਾਂ ਵੇਖੇ ਹੀ ਆ, ਤੇ ਉਹ ਬਿਲਕੁਲ ਮਤਲਬ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਬਹੁਤਾ ਪਤਾ ਨਹੀਂ ਸੀ। ਇੱਕ ਬਿਆਨ ਦਿੰਦੇ ਤਾਂ ਉਹ ਸ਼ਾਇਦ ਸਕ੍ਰਿਪਟਡ ਹੀ ਹੁੰਦਾ ਸੀ। ਤਾਂ ਇਹਨਾਂ ਦੀ ਨੌਲੇਜ ਜਿਹੜੀ ਹੈ ਉਹ ਮੰਨਣ ਵਾਲੀ ਹੈ ਕਿ ਥੋੜਾ ਜਾਣਕਾਰੀ ਦਾ ਦਾਇਰਾ ਹੈਗਾ। ਤਾਂ ਇਹਨਾਂ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਜਿਹੜੀ ਉਹ ਖੇਤੀ ਤੇ ਨਿਰਭਰ ਕਰਦੀ ਹੈ ਤੇ ਕਿਸਾਨਾਂ ਨੂੰ ਬਚਾਉਣਾ ਬਹੁਤ ਲਾਜ਼ਮੀ ਹੈ। ਦੀਪਕ ਦੀ ਗੱਲ ਕੀ ਆ, ਸਹੀ ਗੱਲ ਨੇ, ਧੰਨਵਾਦ ਉਹਨਾਂ ਦਾ ਕਿ ਉਹਨਾਂ ਨੇ ਇਹ ਗੱਲ ਜਿਹੜੀ ਹੈ ਕਿਸਾਨਾਂ ਦੇ ਹੱਕ ਵਿੱਚ ਕੀਤੀ ਆ। ਇਸ ਤੋਂ ਇਲਾਵਾ ਇੱਕ ਧੰਨਵਾਦ ਸਨੀ ਦਿਓਲ ਦਾ ਕਰਨਾ ਜ਼ਰੂਰ ਬਣਦਾ। ਤੁਸੀਂ ਵੀ ਲੰਘਦੇ ਟੱਪਦੇ ਕਰ ਜਿਓ ਤੇ ਤਾਂ ਕਿ ਗੁਰਦਾਸਪੁਰੀਆਂ ਨੂੰ ਘੱਟ ਅਕਲ ਆ ਸਕੇ। ਤਾਂ ਸਨੀ ਦਿਓਲ ਨੇ ਕਿਹਾ ਕਿ ਖੇਤੀ ਬਿੱਲ ਕਿਸਾਨਾਂ ਦੀ ਬਹੁਤ ਚੰਗੀ ਆ। ਇਹਨੂੰ ਪੰਜਾਬ ਦਾ ਪੁੱਤਰ ਤਾਰਾ ਸਿੰਘ, ਦਾਰਾ ਸਿੰਘ, ਪਤਾ ਨਹੀਂ ਕੀ ਕਹਿੰਦੇ ਆ। ਤਾਂ ਇਹ ਬੰਦਾ ਉੱਥੇ ਦੇਖੋ ਬੈਠਾ ਕੀ ਕੜੀ ਬੋਲੀ ਜਾਂਦਾ। ਇਹਨੂੰ ਪਤਾ ਹੀ ਨਹੀਂ ਹੈ ਕਿ ਪੰਜਾਬ ਲਈ ਕਿੰਨਾ ਖਤਰਨਾਕ ਮੁੱਢ ਬਣ ਦਿੱਤਾ ਗਿਆ। ਦੇਖੋ ਇੱਕ ਬੜੀ ਸਧਾਰਨ ਜੀ ਗੱਲ ਆ, ਬੜੀ ਸਧਾਰਨ ਜੀ ਗੱਲ। ਮੈਂ ਕਹਿੰਦਾ ਕਿ ਤੁਸੀਂ ਰੈਫਰੈਂਡਮ ਕਰਾ ਲਓ, ਜਿੰਨੇ ਵੀ ਕਿਸਾਨ ਆ
ਆਪਾਂ ਕਹਿੰਦੇ ਨਾ ਖੇਤੀ 'ਚ 50 ਕਰੋੜ ਕਿਸਾਨ ਆ, ਤੁਸੀਂ ਵੋਟਿੰਗ ਕਰਵਾ ਲਓ ਕਿ MSP ਕਿੰਨੇ ਜ਼ਿਆਦਾ ਰੱਖਣਾ ਚਾਹੁੰਦੇ, ਕਿੰਨੇ ਮੰਡੀਕਰਨ ਢਾਂਚਾ ਰੱਖਣਾ ਚਾਹੁੰਦੇ। ਜਿੱਥੇ ਇਹਨਾਂ ਨੇ ਮਾਡਲ ਦਿੱਤਾ ਨਾ ਆ ਤੋੜ ਕੇ ਮੰਡੀਆਂ ਦਾ, ਬਿਹਾਰ ਲਾ ਲਓ, ਮਹਾਰਾਸ਼ਟਰ ਲਾ ਲਓ, ਉਹਨਾਂ ਦੇ ਕਿਸਾਨ ਦੇਖ ਲਓ ਉਹਨਾਂ ਦੀਆਂ ਕਿੰਨੀਆਂ ਖੁਦਕੁਸ਼ੀਆਂ। ਸਾਡੇ ਤਾਂ ਹਾਲੇ ਥੋੜ੍ਹੀਆਂ ਨੇ, ਮਰਾਠਵਾੜਾ 'ਚ ਦੇਖ ਲਓ, ਜਿਹੜੇ ਉੱਤਰ ਪ੍ਰਦੇਸ਼ ਦਾ ਹਿੱਸਾ ਕੁਛ ਉੱਥੇ ਦੇਖ ਲਓ। ਸੋ ਕਹਿਣ ਦਾ ਭਾਵ ਹੈ ਕਿ ਉਹਨਾਂ ਨੂੰ ਪੁੱਛ ਕੇ ਤਾਂ ਦੇਖੋ ਇਹਨਾਂ ਚੀਜ਼ਾਂ ਦੀ ਕੀ ਐਵੇਂ ਪਿਆ। ਉਹ ਤੇ ਕਿੱਥੋਂ ਕਣਕ ਚੌਲ ਜਿਹੜੇ ਚੋਰੀ ਕਈ ਵਾਰ ਇੱਥੇ ਪੰਜਾਬ ਹਰਿਆਣੇ 'ਚ ਵੇਚਣ ਆਉਂਦੇ ਆ। ਸੋ ਕਹਿਣ ਦਾ ਭਾਵ ਹੈ ਕਿ ਬਿਨਾਂ ਸਟੱਡੀ ਤੋਂ, ਬਿਨਾਂ ਰਿਸਰਚ ਤੋਂ ਐਵੇਂ ਬਸ ਬਿਆਨ ਦੇ ਦੇਣਾ। ਤਾਂ ਸੰਨੀ ਦਿਓਲ ਨੇ ਵਾਕਿਆ ਇੱਕ ਵਾਰੀ ਫਿਰ ਦਰਸਾ ਦਿੱਤਾ ਕਿ ਉਹ ਕਿਹਨਾਂ ਦਾ ਬੰਦਾ ਸੀ, ਕਿਹਨਾਂ ਲਈ ਆਇਆ ਸੀ, ਪੰਜਾਬ ਆਉਣ ਦਾ ਉਹਦਾ ਕੀ ਮਤਲਬ। ਜੇ ਗੁਰਦਾਸਪੁਰੀਆਂ ਨੂੰ ਹਾਲੇ ਵੀ ਨਹੀਂ ਲੱਗਦੀ ਤੇ ਫਿਰ ਚੁੱਪ ਕਰਕੇ ਉਹ ਪੰਜਾਬ ਵਾਲਿਆਂ ਨੂੰ ਕਹਿ ਦੇਣਾ ਕਿ ਭਾਈ ਸਾਡੀ ਗੱਲ 'ਚ ਤੁਸੀਂ ਨਹੀਂ ਦਖਲ ਦੇਣਾ, ਤੁਹਾਡੀ ਗੱਲ 'ਚ ਅਸੀਂ ਨਹੀਂ ਦਖਲ ਦੇਣਾ, ਅਸੀਂ ਤੇ ਬੰਦੇ ਵਾਲਿਆਂ ਨੂੰ ਹੀ ਗੁਣਾ ਪਾਉਣਾ, ਭਾਵੇਂ ਸਾਡੇ ਵੱਲ ਜੌਨੀ ਲੀਵਰ ਆ ਜਾਏ ਤੇ ਭਾਵੇਂ ਸਾਡੇ ਵੱਲ ਸੰਨੀ ਦਿਓਲ ਆ ਜਾਏ, ਕੋਈ ਚੱਕਰ ਨਹੀਂ ਹੈਗਾ। ਵਾਕਈ ਇਹ ਬਿਲਕੁਲ ਜਿਹੜੀ ਸਹੀ ਗੱਲ ਆ। ਤੇ ਇਹ ਵੀ ਜਿਹੜੀ ਖਬਰ ਆ ਰਹੀ ਆ ਵੀ ਇੱਕ ਧਰਨੇ ਦੇ ਦੌਰਾਨ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਮੌਤ ਹੋਈ ਆ। ਹਾਂਜੀ, ਉਹ ਬਜ਼ੁਰਗ ਸਨ, ਬਿਰਧ ਸਨ, ਇਹ ਅਕਾਲੀ ਤੋਂ ਸੀਗੇ, ਉਹਨਾਂ ਤੁਸੀਂ ਮਾਨਸਾ ਜ਼ਿਲ੍ਹੇ ਦੇ। ਤਾਂ ਇਹਦੇ ਵਿੱਚ ਇਹ ਵੀ ਇੱਕ ਵੇਖਣ ਵਾਲੀ ਗੱਲ ਹੈ ਕਿ ਮਾਨਸਾ ਤੋਂ ਸਿਰਫ ਇਹ ਨਹੀਂ ਹੈ ਕਿ ਸਿੱਧੂ ਮੂਸੇਵਾਲੇ ਦੇ ਫੈਨ ਆ, ਮਾਨਸਾ ਬੜਾ ਇਨਕਲਾਬੀਆਂ ਦਾ ਜ਼ਿਲ੍ਹਾ ਹੈ ਜੀ। ਤਾਂ ਕੁਛ ਲੋਕ ਕਹਿੰਦੇ ਆ ਕਿ ਕਲਾਕਾਰਾਂ ਪਿੱਛੇ ਲੜੀ ਜਾਂਦੇ, ਦੇਖੋ ਬੱਚੇ ਕਿੰਨੇ ਜਾ ਕੇ ਉੱਥੇ ਸ਼ਮੂਲੀਅਤ ਕਰਦੇ ਪਏ ਆ। ਹਾਲਾਂਕਿ ਅਸੀਂ ਘਰਾਂ 'ਚ ਬੈਠੇ ਹਾਂ, ਅਸੀਂ ਇੱਥੇ ਇਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਕਰਦੇ, ਜੋ ਚੀਜ਼ਾਂ ਸਾਡੇ ਕੋਲ ਵੱਖ-ਵੱਖ ਮੀਡੀਆ ਸੋਰਸਿਸ ਦੇ ਜ਼ਰੀਏ ਪਹੁੰਚਦੀਆਂ, ਪਰ ਉਹ ਤੇ ਉੱਥੇ ਬੈਠੇ ਨੇ। ਮਾਨਸਾ ਜ਼ਿਲ੍ਹੇ ਦੇ ਬਹੁਤ ਸਾਰੇ ਮੁੰਡੇ ਜਿਹੜੇ ਆ ਉਹ ਬਾਦਲ ਪਿੰਡ ਪਹੁੰਚੇ ਹੋਏ ਸਨ। ਇਹ ਵੀ ਇੱਕ ਵੇਖਣ ਵਾਲੀ ਚੀਜ਼ ਆ। ਔਰ ਕਹਿੰਦੇ ਆ ਕਿ ਅਸੀਂ ਜ਼ਿੰਦਗੀ 'ਚ ਪਹਿਲੀ ਮਰਤਬਾ ਅਸੀਂ ਸੰਘਰਸ਼ ਸ਼ੁਰੂ ਰਹੇ ਹਾਂ। ਤਾਂ ਇਹ ਬਜ਼ੁਰਗ ਵੀ ਮਾਨਸਾ ਜ਼ਿਲ੍ਹੇ ਤੋਂ ਸੀਗਾ, ਸਲਫਾਤ ਖਾ ਗਿਆ, ਤੜਕੇ ਦਾ ਟਾਈਮ ਸੀਗਾ, ਫਿਰ ਹਸਪਤਾਲ ਖੜਿਆ ਗਿਆ। ਮੈਕਸ ਬਠਿੰਡਾ, ਬਾਦਲ ਤੋਂ ਬਠਿੰਡਾ ਕੋਈ ਬਹੁਤ ਦੂਰ ਨਹੀਂ ਹੈ, ਪਰ ਬਜ਼ੁਰਗ ਸੀ, 70-72 ਸਾਲ ਦਾ ਸੀਗਾ, ਵਿਚਾਰਾ ਫੌਤ ਹੋ ਗਿਆ। ਪਰ ਮੇਰੇ ਖਿਆਲ ਦੇ ਨਾਲ ਇਹ ਪਹਿਲੀ ਬਲੀ ਕਹੀ ਜਾ ਸਕਦੀ ਆ ਆਰਡੀਨੈਂਸਾਂ ਦੇ ਜ਼ਰੀਏ। ਹਾਲਾਂਕਿ ਚਲੋ ਖਬਰਾਂ ਜਿਵੇਂ ਬਣਾਉਣ ਵਾਲੇ ਹੁੰਦੇ ਚੈਨਲ ਕਿ ਉਹਦੇ ਤੇ ਕਰਜ਼ਾ ਬੜਾ ਸੀ, ਫਲਾਣ ਧਮਕਾ, ਕਈ ਵਾਰ ਇਹ ਚੀਜ਼ਾਂ ਹੁੰਦੀਆਂ ਵੀ ਕਰਜ਼ੇ ਤੋਂ ਦੁਖੀ ਹੁੰਦਾ ਤੇ ਘਰੇ ਨਾ ਖਾ ਲੈਂਦਾ ਇਹਨੂੰ, ਫਿਰ 72 ਸਾਲ ਤੱਕ ਕਿਵੇਂ ਪਹੁੰਚਦਾ ਤੁਸੀਂ ਇਹ ਦੇਖੋ। ਕਈ ਵਾਰ ਬੰਦੇ ਦੀ ਭਾਵਨਾ ਜਿਹੜੀ ਹੈ ਨਾ ਬਹੁਤ ਜ਼ਿਆਦਾ ਦੁਖੀ ਹੋ ਜਾਂਦੀ ਹੈ। ਧਰਨੇ ਦੇ ਵਿੱਚ ਜਾ ਕੇ ਇੱਕ ਤਰ੍ਹਾਂ ਨਾਲ ਇਹਦੀ ਕੁਰਬਾਨੀ ਹੁੰਦੀ ਹੈ ਕਿ ਮੈਂ ਮਰਨਾ। ਹਾਲਾਂਕਿ ਮੈਂ ਦੇਖੋ ਸੁਸਾਈਡ ਨਹੀਂ ਕਹਿੰਦਾ ਕਿ ਕਰੋ, ਪਰ ਕਈ ਵਾਰ ਇੱਕ ਧਾਰਨਾ ਬਣ ਜਾਂਦੀ ਹੈ ਕਿ ਸ਼ਾਇਦ ਮੇਰੇ ਮਰਿਆ ਗੱਲ ਬਣ ਜਾਵੇ, ਤਾਂ ਉਹ ਸਿਰ ਚੜ੍ਹ ਕੇ ਮਰਨਾ ਕਿਹਾ ਜਾਂਦਾ। ਸੋ ਇਹਨੂੰ ਮੈਂ ਇਹ ਨਹੀਂ ਕਹੂੰਗਾ ਕਿ ਕਿਸਾਨ ਖੁਦਕੁਸ਼ੀ ਇਸ ਕਰਕੇ ਕਰ ਗਿਆ, ਉਹਦੇ ਸਿਰ ਤੇ ਕਰਜ਼ਾ ਸੀ। ਸਾਡੇ ਪੱਤਰਕਾਰਾਂ ਦੀ ਥਿਊਰੀ ਬਹੁਤ ਗਲਤ ਹੈ, ਬਹੁਤ ਘਟੀਆ ਕਿ ਉਧਰ ਦੇਖੋ ਬਠਿੰਡੇ 'ਚ ਮਰਿਆ ਸੀਗਾ ਬਜ਼ੁਰਗ ਸਾਡਾ, ਉੱਥੇ ਵੀ ਪੱਤਰਕਾਰਾਂ ਨੇ ਕੁਛ ਨੇ ਬਦਨਾਮੀ ਕਰਨੀ ਸ਼ੁਰੂ ਕਰ ਦਿੱਤੀ, ਉਹਦੇ ਸਿਰ ਤੇ ਕਰਜ਼ਾ ਬੜਾ ਸੀ। ਮੈਨੂੰ ਦੱਸੋ ਜਿਹਦੇ ਸਿਰ ਤੇ ਕਰਜ਼ਾ ਹੈ ਉਹ ਘਰੇ ਨਾ ਮਰੂਗਾ, ਚਿੱਠੀ ਰੱਖ ਕੇ ਨਾ ਮਰੂਗਾ ਕਿ ਮੇਰੇ ਪਰਿਵਾਰ ਨੂੰ ਕੋਈ 2-4 ਲੱਖ ਦੀ ਨਾਲ ਪੈਸਾ ਮਿਲ ਜਾਵੇ। ਇਹ ਕਮਾਲ ਦੀਆਂ ਗੱਲਾਂ ਨੇ। ਇਹ ਸਾਨੂੰ ਇਸ ਪਾਸੇ ਤੋਂ ਵੀ ਸੋਚਣ ਦੀ ਜ਼ਰੂਰਤ ਹੈ। ਬਹੁਤ ਮੰਦਭਾਗੀ ਘਟਨਾ। ਵੈਸੇ ਮੈਂ ਤੇ ਕਹੂੰਗਾ ਕਿਸਾਨਾਂ ਨੂੰ ਕਿ ਇਹੋ ਜਿਹਾ ਕਦਮ ਨਾ ਚੁੱਕੋ, ਕਿਉਂਕਿ ਸਾਡਾ ਖਾਤਾ ਹੀ ਇਹ ਹੈ, ਸਾਡੇ ਇਤਿਹਾਸ ਦੀ ਵਿਸ਼ੇਸ਼ਤਾ ਹੀ ਇਹ ਆ ਕਿ ਅਸੀਂ ਹੁਣ ਤੱਕ ਲੜਦੇ ਹੀ ਆਏ ਹਾਂ, ਜੂਝਦੇ ਹੀ ਆਏ ਹਾਂ। ਕੋਈ ਗੱਲ ਨਹੀਂ, ਨਵੀਂ ਵੰਗਾਰ ਆ, ਨਵੀਂ ਲਲਕਾਰ ਆ, ਤੇ ਇਹਦਾ ਪ੍ਰਤੀਕਾਰ ਵੀ ਨਵਾਂ ਹੀ ਹੋਣਾ ਚਾਹੀਦਾ ਜੀ। ਅਗਲੀ ਮਿੰਟ ਜੀ ਗੱਲ ਕਰੀਏ, ਗੂਗਲ ਨੇ ਕਹਿੰਦੇ ਪਲੇ ਸਟੋਰ ਤੋਂ ਪੇਟੀਐਮ ਨੂੰ ਚੱਕਤਾ, ਐਪ ਨੂੰ ਹਟਾਉਣ ਦੇ ਪਿੱਛੇ ਕੀ ਵਜ੍ਹਾ ਦੱਸੀ ਜੀ? ਹਾਂਜੀ, ਇਹਦੇ ਵਿੱਚ ਰਾਜ ਕਰਨਵੀਰ ਸਿੰਘ ਜੀ, ਵਜ੍ਹਾ ਇਹ ਆ ਕਿ ਤੁਹਾਨੂੰ ਪਤਾ ਹੀ ਆ ਅੱਜ ਕੱਲ ਗੇਮਾਂ ਜਿਹੀਆਂ ਚੱਲਦੀਆਂ ਕ੍ਰਿਕਟ ਵਾਲੀਆਂ ਆਨਲਾਈਨ, 11 ਪਤਾ ਨਹੀਂ ਡ੍ਰੀਮ 11 ਫਲਾਂ ਟਮਕਾ ਇਸ ਤਰ੍ਹਾਂ ਦੀਆਂ ਚੱਲਦੀਆਂ ਨੇ, ਕੰਟੈਂਸੀ ਗੇਮ ਪਤਾ ਨਹੀਂ ਕੁਛ ਇਸ ਤਰ੍ਹਾਂ ਦਾ ਕਹਿ ਦਿੰਦੇ ਉਹਨਾਂ ਨੂੰ। ਤਾਂ ਇਹਨਾਂ ਨੇ ਬੜੀ ਚਲਾਕੀ ਕੀਤੀ, ਇਹਨਾਂ ਨੇ ਇੱਕ ਐਪ ਕੋਈ ਹੋਰ ਬਣਾਈ ਤੇ ਉਸ ਤੋਂ ਬਾਅਦ ਕੀ ਕਰਦੇ ਸੀਗੇ ਕਿ ਮਤਲਬ ਆਪਣੇ ਐਪ ਦੇ ਜ਼ਰੀਏ ਉਸ ਐਪ ਤੱਕ ਪਹੁੰਚਾ ਦਿੱਤਾ ਜਾਂਦਾ ਸੀ, ਉਸ ਗੇਮ ਦੇ ਵਿੱਚ ਪਹੁੰਚਾ ਦਿੱਤਾ ਜਾਂਦਾ ਸੀਗਾ। ਤਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਜਿਹੜੀ ਪਾਲਿਸੀ ਗੈਂਬਲਿੰਗ ਵਾਲੀ ਹੈ ਗੂਗਲ ਦੀ, ਉਹਦਾ ਕਿਤੇ ਨਾ ਕਿਤੇ ਇਹਨਾਂ ਨੇ ਤੋੜ ਲੱਭਿਆ ਹੋਇਆ ਸੀ ਇਸ ਤਰੀਕੇ ਨਾਲ। ਉਹ ਤੁਹਾਨੂੰ ਪਤਾ ਗੂਗਲ ਤੇ ਗੂਗਲ ਬਾਬਾ ਹੀ ਹੈ ਨਾ, ਸਭ ਦੇ ਦਿਲ ਦੀਆਂ ਜਾਣੇ ਮੇਰਾ ਗੂਗਲ ਬਾਬਾ, ਤੇ ਉਹਨਾਂ ਨੇ ਜਾਣ ਲਈਆਂ। ਤਾਂ ਉਹ ਫਿਰ ਉਹਨਾਂ ਨੇ ਚੋਰੀ ਫੜ ਲਈ, ਉਹਨਾਂ ਨੇ ਇਹ ਪਵਾ ਕੇ ਮਾਰੀ, ਉੱਥੇ ਚੱਕਤੀ ਇਹਨਾਂ ਨੇ। ਹਾਲਾਂਕਿ ਇਹ ਕਹਿੰਦੇ ਇਹਨਾਂ ਨੇ ਵੈਸੇ ਇਹ ਨਹੀਂ ਕਿਹਾ ਕਿ ਅਸੀਂ ਉਲੰਘਣ ਨਹੀਂ ਕੀਤਾ, ਕਹਿੰਦੇ ਕੋਈ ਗੱਲ ਨਹੀਂ ਜੀ, ਪੇਟੀਐਮ ਵਾਪਸ ਆ ਜੂਗੀ, ਧੀਰਜ ਰੱਖੋ, ਤੁਹਾਡੇ ਪੈਸੇ ਕਿਤੇ ਨਹੀਂ ਜਾਂਦੇ। ਪਰ ਗੱਲ ਇਹ ਹੈ ਨਾ
कि देखो गल पैसों की नहीं, चलो पैसे हम पेटीएम मैं भी यूज करता, क्योंकि सब तो ज्यादा पेटीएम यूज की जाती है। प्रधानमंत्री की खुद फोटो लगी सी, तुहानूं याद होना डिजिटल इंडिया की जो शुरुआत हुई थी, तो पेटीएम इस करके भी बदनाम हो गई सी। बाद एक स्टिंग ऑपरेशन होया सी कोबरा वालों, ये मन्ने सीगे स्टिंग दे विच मन्ने सीगे कि असीं डाटा गौरमेंट नूं दिंदे, खास तौर ते जम्मू कश्मीर दा, इहदा खतरनाक खुलासा सीगा। ਤੁਹਾਡੇ ਵਰਗੇ मुल्क च इस तरह का स्टिंग होया हुंदा ते तसल्ली मच जानी सी, क्योंकि बहुत सारे बड़े मीडिया हाउस जिहड़े सीगे ना स्टिंग च फड़े गए कि लियाओ पैसा, जो तुसीं कहंदे हो मतलब कि RSS दा एजेंडा जिहड़ा रन करना, जो भी करना असीं करांगे, वो दबिया ही गया, किसी ने नोटिस ही नहीं लिया। मैनूं भी लगदा अपने पंजाब दे विचों किसी 2-4 बंदिਆਂ ਨੂੰ भी पता होगा उस स्टिंग बारे, जे होवे तो बहुत जागृत बंदे होणगे, क्योंकि गल किसी ने नोटिस ही नहीं की, तो सरकारां तक फिर की है। खैर चलो ਇਹਦੇ ਵਿੱਚ ਹੁਣ ਕੀ ਹੋਇਆ ਕਿ ਉਹਨਾਂ ਨੇ ਫੜ ਕੇ ਤੇ ਇਹਨਾਂ ਨੂੰ ਕਰ ਦਿੱਤਾ ਲਾਂਭੇ। ਪਰ ਗੱਲ ਐਦੀ ਨਹੀਂ, ਗੱਲ ਤਾਂ ਇਹਦੀ ਹੈ ਨਾ ਰਾਜਕਰਨ ਦੀ, ਜੀ ਆਹ ਚੀਜ਼ ਜਿਹੜੀ ਆ ਮੈਕੈਨਿਜ਼ਮ ਜਿਹੜਾ ਉਹਦੇ ਸਰਕਾਰ ਦਾ ਹੋਣਾ ਚਾਹੀਦਾ। ਕਿਉਂਕਿ ਦੇਖੋ ਇੱਕ ਬੰਦਾ ਤਾਸ਼ ਲੈ ਕੇ ਹੱਥ ਦੇ ਵਿੱਚ ਜਾਂ ਪਿੰਡ ਦੇ ਪੰਚਾਇਤ ਘਰ ਦੇ ਵਿੱਚ ਕੋਈ 100 ਰੁਪਏ ਦੀ ਬਾਜੀ ਲਾ ਰਿਹਾ, ਉੱਥੋਂ ਸਿਪਾਹੀ ਆ ਕੇ ਫੜ ਲੈਂਦਾ, ਅਗਲਾ ਕਹਿੰਦਾ ਕਿ ਤੇਰੀ ਫੋਟੋ ਲਾਊਂਗਾ ਮੈਂ ਅਖਬਾਰ ਦੇ ਵਿੱਚ ਸਵੇਰੇ ਕਿ ਜੂਆ ਖੇਡਦੇ ਜੋ ਹਾਈਏ ਕਾਬੂ, ਤੇ ਉਸ 100 ਦਾ ਪਤਾ ਨਹੀਂ ਕਿੰਨੀਆਂ ਸਿਫਰਾਂ ਲੱਗ ਕੇ ਅੰਕੜਾ ਬਣ ਜਾਂਦਾ। ਠੀਕ ਹੈ ਨਾ, ਇੱਕ ਮਤਲਬ ਕਿ ਤਾਸ਼ ਖੇਡਦਿਆਂ ਕੋਈ ਬੰਦਾ ਜੂਆ ਖੇਡਦਾ, ਉਹ ਕ੍ਰਾਈਮ ਹੈ। ਤਾਂ ਇੱਥੇ ਦੇਖੋ ਕਿ ਕਿੰਨੇ ਹੁਣ ਪਤਾ ਨਹੀਂ ਕਿੰਨੇ ਮਿਲੀਅਨ ਦੀ ਜਾਂ ਕਿੰਨੇ ਬਿਲੀਅਨ ਦੀ ਕੋਈ ਗੇਮ ਚੱਲੀ ਜਾਂਦੀ ਆ, ਗੈਂਬਲਿੰਗ ਚੱਲੀ ਜਾਂਦੀ ਆ। ਤਾਂ ਹੁਣ ਇਹ ਮੈਕੈਨਿਜ਼ਮ ਸਰਕਾਰ ਦਾ ਬਣਾਉਣ ਦਾ ਫਰਜ਼ ਸੀ, ਇਹਨਾਂ ਨੇ ਨਹੀਂ ਕੀਤਾ ਤਾਂ ਕੰਮ ਗੂਗਲ ਵਾਲਿਆਂ ਕੀਤਾ। ਮੈਨੂੰ ਤਾਂ ਲੱਗਦਾ ਕਿ ਇਹਨਾਂ ਨੂੰ ਧੰਨਵਾਦ ਕਰਨਾ ਚਾਹੀਦਾ ਕਿ ਘੱਟੋ ਘੱਟ ਤੁਸੀਂ ਸਾਨੂੰ ਜਗਾਇਆ। ਅਰੇ ਕਿੰਨਾ ਚਿਰ ਹੋਰ ਸੌਂਦੇ ਆ, ਸਮਾਂ ਦੱਸੂਗਾ। ਚੋਰੀ ਫੜ ਕੇ ਬਹੁਤ ਵੱਡੀ ਗੇਮ ਦਾ ਉਹਨਾਂ ਨੇ ਖੁਲਾਸਾ ਕਰ ਦਿੱਤਾ। ਜੀ ਜੀ, ਅਜਿਹੀਆਂ ਐਪਾਂ ਦੇ ਹੁਣ ਦੁਆਲੇ ਹੋਏ ਆ। ਇੱਥੇ ਅਮਰੀਕਾ ਵਿੱਚ ਵੀ ਟਿਕਟੋਕ ਤੇ WeChat ਜਿਹੜੀ ਚਾਈਨਾ ਵਾਲੀ ਆ, ਉਸ ਨੂੰ ਆਉਂਦੇ ਐਤਵਾਰ ਤੋਂ ਇੱਥੇ ਵੀ ਜਿਹੜਾ ਬੈਨ ਉਹ ਕਰਨ ਜਾ ਰਹੇ ਆ। ਤੇ ਮਿੰਟੂ ਜੀ ਅਗਲੀ ਬਿਲਕੁਲ ਇਹ ਚਾਈਨਾ ਵਾਲੀਆਂ ਐਪਸ ਬੈਨ ਕਰਦੇ ਆ, ਇਹ ਜਿਹੜੀਆਂ ਨੇ ਇਹ ਖੁੱਲ ਕੇ ਖੇਡ ਰਹੀਆਂ ਨੇ, ਜੋ ਮਰਜ਼ੀ ਕਰੀ ਜਾ, ਇਹ ਵੀ ਵੇਖਣ ਵਾਲੀ ਚੀਜ਼ ਹੈ। ਬਿਲਕੁਲ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋਸ਼ੀਆਂ ਨੂੰ ਧਾਰਮਿਕ ਸਜ਼ਾ ਦਾ ਐਲਾਨ। ਹਾਂਜੀ, ਧਾਰਮਿਕ ਸਜ਼ਾ ਜਿਹੜੀ ਹੈ ਉਹ ਐਲਾਨ ਦਿੱਤੀ ਗਈ ਹੈ। ਮੈਂ ਪਹਿਲਾਂ ਸਜ਼ਾ ਦੱਸ ਦਿੰਦਾ ਤੁਹਾਨੂੰ, ਵੈਸੇ ਸੁਣ ਲਈ ਹੋਣੀ ਹੈ, ਪੜ੍ਹ ਲਈ ਹੋਣੀ ਹੈ ਬਹੁਤ ਸਾਰੇ ਸਰੋਤਿਆਂ ਨੇ। ਇਹਦੇ ਵਿੱਚ ਇਹੋ ਆ ਕਿ 2016 ਵਾਲੀ ਅੰਤਰਿਮ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਇੱਕ ਸਹਿਜ ਪਾਠ ਖੁਦ ਕਰਨ ਜਾਂ ਪਾਠੀ ਸਿੰਘ ਪਾਸੋਂ ਸਰਵਨ ਕਰਨ ਦੀ ਸਜ਼ਾ ਹੈ। ਇਹ ਹੁਣ ਸਜ਼ਾ ਕਹਿ ਲਓ ਜਾਂ ਇੱਕ ਧਾਰਮਿਕ ਰੀਤ ਕਹਿ ਲਓ। ਵੈਸੇ ਨਿਤਨੇਮ ਵੀ ਹੁੰਦਾ, ਪਾਠ ਕਰਨਾ ਤਾਂ ਨਿਤਨੇਮ ਵੀ ਹੁੰਦਾ ਆਮ ਸਿੱਖ ਦਾ, ਜਿਹੜਾ ਪੂਰਨ ਗੁਰਸਿੱਖ ਜਿਹਨੂੰ ਆਪਾਂ ਕਹਿ ਸਕਦੇ ਹਾਂ। ਇਸ ਤੋਂ ਇਲਾਵਾ ਆਪਣੇ ਨਜ਼ਦੀਕੀ ਗੁਰਦੁਆਰਾ ਸਾਹਿਬ ਵਿਖੇ ਇਹਨਾਂ ਨੂੰ ਸੇਵਾ ਕਰਨੀ ਪਊਗੀ ਤੇ 1 ਸਾਲ ਤੱਕ ਸ਼੍ਰੋਮਣੀ ਕਮੇਟੀ 'ਚ ਇਹਨਾਂ ਚੋਂ ਕੋਈ ਵੀ ਬੰਦਾ ਅਹੁਦਾ ਗ੍ਰਹਿਣ ਨਹੀਂ ਕਰ ਸਕੇਗਾ। ਸੋ ਇਹ ਸਜ਼ਾ ਹੈ। ਉੱਧਰ ਸੁੱਚਾ ਸਿੰਘ ਲੰਗਾਹ ਦੇ ਨਾਲ ਜਿਨ੍ਹਾਂ ਨੇ ਪ੍ਰੀਤੀਆਂ ਪਾਈਆਂ ਸੀਗੀਆਂ ਚੋਰੀ ਚੁੱਕ ਕੇ, ਉਹਨਾਂ ਦੇ ਵਿੱਚ ਗੁਰਿੰਦਰਪਾਲ ਸਿੰਘ ਸੀ ਗੋਰਾ, ਰਤਨ ਸਿੰਘ ਸੀ ਜ਼ਫਰਵਾਲ ਜਦੋਂ ਨਾਮ ਆਉਂਦਾ ਸਾਰਿਆਂ ਨੂੰ ਜ਼ਿਕਰ ਆ ਹੀ ਜਾਂਦਾ, ਪਿੰਡ ਹੈ ਸ਼ਾਇਦ ਸਰਚਾਂਦ ਸਿੰਘ, ਇਹ ਚਿਹਰਾ ਵੀ ਕਦੇ ਭੁੱਲੇਗਾ ਨਹੀਂ, ਸਾਰਿਆਂ ਨੂੰ ਪਤਾ ਹੈ। ਦਮਦਮੀ ਟਕਸਾਲ ਦਾ ਉਹ ਬੁਲਾਰਾ ਜਿਹੜਾ ਬਹੁਤ ਮੌਕਿਆਂ ਤੇ ਸ਼ਿਕਾਇਤ ਕਰਕੇ ਆਉਂਦਾ ਹੁੰਦਾ ਸੀ ਅਕਾਲ ਤਖ਼ਤ ਸਾਹਿਬ ਤੇ, ਕਦੇ ਫਲਾਣੇ ਦੀ ਕਦੇ ਚਮਕਾਣੇ ਦੀ। ਸੋ ਇਹਨਾਂ ਨੂੰ ਵੀ ਸਜ਼ਾ ਲਾਈ ਗਈ ਹੈ। ਇੱਕ ਸਹਿਜ ਪਾਠ ਖੁਦ ਜਾਂ ਸਰਵਣ ਕਰੋ, ਨਜ਼ਦੀਕੀ ਗੁਰਦੁਆਰਾ ਸਾਹਿਬ ਵਿਖੇ ਬਰਤਨ ਸਾਫ਼ ਕਰੋ ਅਤੇ ਕੀਰਤਨ ਸਰਵਣ ਕਰੋ ਤੇ 1100 ਰੁਪਏ ਦੀ ਦੇਖ ਕਰਾਓ। ਇਸ ਤੋਂ ਇਲਾਵਾ ਇੰਨੀ ਕੁ ਮਾਇਆ ਜਿਹੜੀ ਉਹ ਖੋਲ ਖਿਚਾ ਦਿਓ। ਇਹ ਜਥੇਦਾਰ ਸਾਹਿਬ ਹੋਰਾਂ ਨੇ ਸਜ਼ਾ ਲਾਈ ਆ। ਨਾਲ ਜਿਹੜੀ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਆ, ਉਹ ਪਛਤਾਵਾ ਜਿਹੜਾ ਸ਼੍ਰੀ ਰਾਮਸਰ ਗੁਰਦੁਆਰਾ ਹੈ ਉੱਥੇ ਅਖੰਡ ਪਾਠ ਸਾਹਿਬ ਵੀ ਕਰਵਾਏਗੀ ਤੇ ਇਸ ਦੇ ਨਾਲ ਹੀ ਮੈਂਬਰ ਜਿਹੜੇ ਸਾਰਾ ਗੜੀ ਸਰਾਂ ਤੋਂ ਲੈ ਕੇ ਘੰਟਾ ਘਰ ਤੱਕ ਝਾੜੂ ਦੀ ਸੇਵਾ ਕਰਿਆ ਕਰਨਗੀ। ਦੇਖੋ ਇੱਕ ਚੀਜ਼ ਹੈ ਜਿਸ ਤਰੀਕੇ ਨਾਲ ਜਥੇਦਾਰ ਜੀ ਦੇ ਤੇਵਰ ਸੀਗੇ ਨਾ, ਅੱਜ ਬੜੇ ਤਿੱਖੇ ਤੇਵਰ ਸੀ। ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੰਗੋਵਾਲ ਪ੍ਰਤੀ ਉਹਨਾਂ ਦੀ ਜਿਹੜੀ ਤਲਖੀ ਸੀ ਨਾ ਜ਼ਿਆਦਾ ਸੀ। ਕਹਿੰਦੇ ਕਿ ਕਿੰਨੀ ਸ਼ਰਮ ਦੀ ਗੱਲ ਆ ਕਿ ਤੁਸੀਂ ਇਹ ਚੋਰੀ ਨਹੀਂ ਫੜ ਸਕੇ, ਤੁਸੀਂ ਲੇਜ਼ਰ ਤੱਕ ਨਹੀਂ ਜਾ ਕੇ ਚੈੱਕ ਕੀਤੇ, ਗੁਰੂ ਸਾਹਿਬ ਨੂੰ ਕੋਈ ਵੇਚੀ ਗਿਆ ਤੇ ਭੇਟਾ ਖਾਈ ਗਿਆ, ਤੁਹਾਨੂੰ ਕੁਛ ਨਹੀਂ ਪਤਾ ਲੱਗਿਆ। ਔਰ ਸਦਾ ਤੋਂ ਪਹਿਲਾਂ ਕਮਾਲ ਦੀ ਗੱਲ ਆ ਕਿ ਸਿੰਘ ਸਾਹਿਬ ਨੇ ਆਖਿਆ ਕਿ
परिक्रमा करके आओ सारे, वागरू कर दे ते कोई आपस में गल नहीं करूगा, फिर आओ। ये इस तरह होया। वो मैं वीडियो देख रहा सीगा, काफी तलखी च सीगे, काफी तलखी देखी है। मैंने तो आम तौर पर तुहानूं पता ही है, बड़े शांत सुभाव दे आ, कई बार उन्होंने ट्रोल भी किया जाता है, बहुता जवाब नहीं देते। खैर अगे भी कुछ चीज़ां उन्होंने कही ने। एक तो यह आ कि जो संसार भर के अंगीठा साहब चलते आ, वो सारे उन्होंने कहा कि बंद कर दो, मतलब कि जिथे बिरध स्वरूपों के संस्कार किए जाते हैं वो बंद कर दिते जाने चाहिए। नाल ये भी खुलासा किया कि कनेडा दे विच जो छपाई हुई है, तुहानूं पता ही होना है ना, मुंड गवाह दिया करना, वो जी छपाई का मामला से जी पेन ड्राइव है, कहते कि मक्कड़ साहब ने भेजी सी। हुण तुहानूं पता ही है, जिहड़ा बंदा संसार के विच है नहीं, उहदा जिक्र आ गया, पता नहीं सच है जां की है। ये वो कहते कि जिद्दां तो स्पष्टीकरण मंगिया गया सीगा, उन्होंने स्पष्टीकरण दिता। खैर देखो ये चीज़ां सिंह साहब ने कीतियां ने। बाकी उन्होंने ये कहा कि जिहड़े हैगे आ जिन्हां नूं मतलब कि सज़ा लगी है, जिहड़े हैगे आ अंतरिम कमेटी वाले, उन्होंने कहा कि तुसी किसी भी जनतक संबोधन च नहीं पैना, मतलब कि कोई भी इकट्ठ है उन्होंने संबोधित नहीं होना तुसी, मतलब कि मतलब बोलने से भी पाबंदी है। ठीक है, तुसी मीडिया को ब्रीफ करना कर लो, तुसी कुछ होर गलबात करनी है, कोई अपना विचार प्रगटाना ठीक है, पर जनतक इकट्ठ को तुसी संबोधन नहीं दे करोगे। एक ये भी सीगा, जिवें मैं कहा कि उन्होंने कहा कि कोई भी अहुदा ग्रहण नहीं कर सकेगा। तो इन्हां दे विच रजिंदर सिंह मेहता जिहड़े मीत प्रधान है, उन्होंने नाल दी नाल इस्तीफा दे दिता, क्योंकि वो उस वेले तो ही जिहड़ा कह लीए कि मैंबर तुरे आउंदी सी, इन्हां दा अहुदा जिहड़ा वो छड़ा लिया गया, जां कह लो कि इन्होंने आप ही छड़ दिता। इस तो बाद गोबिंद सिंह लौंगोवाल ने मीडिया नाल गलबात करन तो भी ना नुक्कड़ कर दी। खैर देखो दूजी चीज़ जिहड़ी है इस मामले दे विच वो है, इन्होंने कहा कि जो निहंग सिंह की दस्तार उतरी पिछले दिन वीडियो वायरल हुई सी ना, तो उस संबंधी कि जिहड़े भी SCPC के कर्मचारी आ वो 50 प्यारियां के सन्मुख हाजिर होकर क्षमा याचना करोगे। तो देखो ठीक है, आ चीज़ां चलिए। हुण देखो कुछ लोग किंतु परंतु करनगे, क्योंकि जथेदार को कोई होर कानूनी पावर तो है नहीं कि किसी को सज़ा सुना दे, धार्मिक सज़ा। ये जिहड़े चिट्टियां दाड़ियां वाले उत्थे पल्ला पा के खलोते सीगे, ते जिस तरह गोबिंद सिंह लंगोवाल नूं दूजी वारी तनख्वाह लगी, एक बारी प्रधान बनने तो पहले, एक बारी प्रधान बनने तो बाद, और ये गलती मन रहे सी, उत्थे मत्थे टेक रहे सी श्री अकाल तख्त साहब नूं और सज़ा मंजूर पा रहे सीगे। तो मेरे ख्याल दे नाल शर्म वाली गल है, बहुत ज्यादा शर्म वाली। संसार सारा वेखण दिया सीगा लाइव नाल, आपां कह तां दिंदे आ, पर मैं उत्थे लज्जा किन्नी आउंदी होएगी कि सारा संसार। और कुछ ने मुंह ढकिया सीगा, करोना है जी करोना, जथेदार कहता कि ला दो, लाओ मुंह नंगे करो, जिवें तगड़ा कोई हेडमास्टर पुराने समय में नहीं अड़ब हुंदा जिद्दां वो कहंदा कह नहीं है, वो इस तरह कर रहे सीगे जथेदार साहब। खैर एक चीज़ जिहड़ी चलो ये आपां कह सकते हैं कि जथेदार ने अपनी जो उन्होंने व्यक्तित्व है, जो उन्होंने छवि है, वो थोड़ा होर जिद्दां कहिए वजन पाया। पर एक मामले दे विच जिद्दां मैं कहा कि निहंग सिंह जिस तरीके नाल होए शिकार इन्हां दी कुटमार दा, उस मामले च कहंदे कि पता नहीं लड़ाई किस गल्लों हुई। ये गल थोड़ी जी ना रड़कण वाली है कि उत्थे ते 4 दिन तो 5 दिन तो देखो की हालात बने पे आ। सिंह साहब कहते कि लड़ाई पता नहीं किहड़ी गल्लों हुई थी, जो मर्जी गलती जिहदी मर्जी हो, दस्तार की बेअदबी गलत है। हाँ ठीक है, दस्तार की बेअदबी नहीं होनी चाहिए, चाहे किसी की भी गलती है, पर तुहानूं ये नहीं पता कि लड़ाई किस गल तो होनी है। ये अपने आप दे विच बड़ी मैं कहूँगा कि अजीब जी स्थिति या अजीब जी पोजीशन जिहड़ी है जथेदार साहब की वो दर्शाती है। तो ये अपने आप दे विच एक दूजा जिहा पेच रह गया। और दूसरा मामला जिहड़ा सीगा वो इहो आ कि इन्हां ने ये गल जरूर आखी कमेटी वालियां नूं कि भाई तुसीं विद्वानां नूं बुद्धिजीवियां नूं सੱਦ के इक्को वारी सलाह कर लो कि की करना है, बार बार अपने फैसले ना बदलो। वो भी तलखी से गल कही है, पर यह नहीं कहा कि हाँ भाई घट्टो घट ठीक है अंतरिम कमेटी एक कोताही होंगी है। कोताही होने ये भी है ना कि राज तनवीर सिंह जी तुहाडा फोन आने तो पहला मैं सौ जावां ते मेरी कोताही है, मेरी कोताही है, क्योंकि मेरी ड्यूटी है तुहाडे नाल गल करन दी, मेरी ड्यूटी है, मेरी कोताही है। ठीक है, उहदे विच तुसीं कहोगे कि लै भाई मिंटू सिंह तैनूं इन्ना फाइन है, तो मैं कहूँगा कि ठीक है राज तनवीर सिंह जी मेरे तो कोताही हुई है, कोई गल नहीं, मैं वो फाइन भर देना। तो एक है गुनाह
ਕਿ ਮੈਂ ਰਾਜ ਕਰਨਵੀਰ ਸਿੰਘ ਦੇ ਨਾਮ ਤੇ ਜਾਂ ਪੰਜਾਬੀ ਰੇਡੀਓ ਯੂਐਸ ਦੇ ਨਾਮ ਤੇ ਇੱਕ ਠੱਗੀ ਮਾਰ ਲਵਾਂ। ਸਮਝਦੇ ਹੋ ਨਾ, $500 ਦੀ ਕੋਈ $5000 ਦੀ, ਉਹ ਕਸਾਈ ਦੇ ਨਾਲ ਤੇ ਨਹੀਂ ਨਾ ਤੋਲੋਗੇ, ਉਹ ਤਾਂ ਠੱਗੀ ਹੋ ਗਈ, ਉਹ ਕ੍ਰਾਈਮ ਹੋ ਗਿਆ। ਸੋ ਇਹਦੀ ਸਜ਼ਾ ਵੱਖ ਹੋਏਗੀ। ਫਿਰ ਤੁਸੀਂ ਇਹ ਨਹੀਂ ਕਹੋਗੇ ਕਿ ਮੈਨੂੰ ਤੁਸੀਂ ਹਾਂ ਇਹ ਅਗਰ ਤੈਨੂੰ 5 ਦਿਨ ਆਫ ਏਅਰ ਕਰਦੇ ਆ ਜਾਂ 4 ਦਿਨ ਤੈਨੂੰ ਏਦਾਂ ਕਰਦੇ ਆ ਕਿ ਤੇਰੀ ਜਗ੍ਹਾ ਤੇ ਹੋਰ ਕੋਈ ਲੈ ਆਉਂਦੇ ਆ, ਫਿਰ ਤੁਸੀਂ ਆਖੋਗੇ ਕਿ ਚੱਲ ਪਾਸੇ ਤੇ ਤੇਰੇ ਤੇ ਪਰਚਾ ਕਰਾਉਣੇ ਆ। ਤੂੰ ਸਾਡਾ ਨਾਮ ਲੈ ਕੇ ਤੂੰ ਆਪਣੀ ਜ਼ਮੀਰ ਵੇਚ ਕੇ ਠੱਗੀ ਮਾਰਦੀ ਸਾਡੇ ਨਾਮ ਤੇ। ਸੋ ਇਹ ਚੀਜ਼ ਜਿਹੜੀ ਆ ਉੱਥੇ ਦੇਖਣ ਵਾਲੀ ਸੀਗੀ ਕਿ ਠੀਕ ਹੈ ਅੰਤਰਿੰਗ ਕਮੇਟੀ ਵਾਲਿਆਂ ਕੋਤਾਹੀ ਕੀਤੀ, ਆਪਾਂ ਕਹਿੰਦੇ ਆ ਕਿ ਹਾਂ ਚਲੋ ਹੋ ਜਾਂਦੀ ਆ, ਠੀਕ ਆ, ਵੈਸੇ ਤਾਂ ਮੇਰਾ ਫਰਜ਼ ਬਣਦਾ ਸੀਗਾ ਕਿਉਂਕਿ ਬਹੁਤ ਜ਼ਿਆਦਾ ਜਜ਼ਬਾਤੀ ਮੁੱਦੇ ਤੇ ਜਿੱਦਾਂ ਕਹ ਲਈਏ ਕਿ ਇਸ ਵੇਲੇ ਫਸੇ ਪਏ ਆ, ਪਰ ਫਿਰ ਵੀ ਆਪਾਂ ਕਹਿੰਦੇ ਚਲੋ ਉੱਕ ਗਿਆ ਕੋਈ ਬੰਦਾ, ਉਕਾਈ ਕਰ ਗਿਆ, ਉਹਨੂੰ ਇਹ ਧਾਰਮਿਕ ਸਜ਼ਾ ਜਿੱਦਾਂ ਜਲੀਲ ਕਰਕੇ ਲੱਗਦੀ ਆ, ਲੱਗੀ ਆ। ਹੁਣ ਦੂਜੇ ਪਾਸੇ ਹੈ ਕਿ ਜਿਹੜੇ ਬੰਦੇ ਨੇ ਗੁਰੂ ਸਾਹਿਬ ਨੂੰ ਵੇਚਤਾ, ਆਪਣੀ ਜ਼ਮੀਰ ਨੂੰ ਵੇਚ ਦਿੱਤਾ, ਜੇ ਉਹਨੂੰ ਵੀ ਤੁਸੀਂ ਕਹੋਗੇ ਕਿ ਹਾਂ ਗੁਰਬਾਣੀ ਸਰਵਣ ਕਰ ਲਾ, 4 ਦਿਨ ਜੋੜੇ ਝਾੜ ਲਾ, ਇਹਦਾ ਮਤਲਬ ਤੇ ਇਹ ਹੈ ਕਿ ਜਿਹੜੇ ਹੋਰ ਜ਼ਮੀਰਾਂ ਵੇਚਣ ਨੂੰ ਤਿਆਰ ਆ ਤੁਸੀਂ ਉਹਨਾਂ ਨੂੰ ਹਲਾਸ਼ੇਰੀ ਦਿਓਗੇ। ਜੀ ਜੀ ਜੀ। ਤੇ ਮਿੰਟੂ ਜੀ ਆਪਾਂ ਅੱਜ ਕਾਲਸ ਵੀ ਲੈਣੀਆਂ, ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ। ਇੱਕ ਖਬਰ ਆਪਾਂ ਕਰਦੇ ਹਾਂ, ਤੇ ਉਸ ਤੋਂ ਬਾਅਦ 'ਚ ਤੁਹਾਡੀਆਂ ਜਿਹੜੀਆਂ ਕਾਲਸ ਆਪਾਂ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200 4082725200। ਕਹਿੰਦੇ ਸੈਣੀ ਨੇ ਕਸਾਈ ਰੱਖਿਆ ਹੋਇਆ ਸੀ, ਇਹ ਖੁਲਾਸਾ ਹੋਇਆ ਹੁਣ। ਮੈਨੂੰ ਤਾਂ ਬੜੀ ਅਜੀਬੋ ਗਰੀਬ ਗੱਲ ਲੱਗਦੀ ਕਿ ਇਹੋ ਜਿਹੇ ਬੰਦੇ ਨੂੰ ਕਸਾਈ ਰੱਖਣ ਦੀ ਵੀ ਲੋੜ ਆ, ਠੀਕ ਹੈ ਨਾ, ਇਹੋ ਜਿਹਾ ਬੰਦਾ ਕਸਾਈ ਰੱਖੇ ਤੇ ਐਵੇਂ ਉਹਨੂੰ ਜਿਹੜਾ ਪੈਸਾ ਦਿੰਦਾ ਹੋਊਗਾ, ਵੇਸਟ ਆਫ ਮਨੀ ਹੈ। ਇਹ ਕਿਹੜੇ ਘੱਟ ਸੀਗੇ, ਇਹਦੇ ਲੋਕ ਘੱਟ ਸੀਗੇ ਜਿਹੜੇ ਇਹਨਾਂ ਦੀ ਜ਼ੁਲਮਾਂ ਦੀ ਦਾਸਤਾਨ ਆਪਾਂ ਸੁਣਦੇ ਹਾਂ, ਕਿਸੇ ਪੱਖੋਂ ਘੱਟ ਥੋੜੀ ਸੀਗੇ। ਖੈਰ ਇੱਕ ਖੁਲਾਸਾ ਹੋਇਆ, ਅੱਜ ਰਿਪੋਰਟ ਲੱਗੀ ਆ ਰੋਜ਼ਾਨਾ ਸਪੋਕਸਮੈਨ 'ਚ, ਵੈਸੇ ਨੀਲ ਭੁਲਿੰਦਰ ਸਿੰਘ ਕੁਝ ਹੀ ਪੱਤਰਕਾਰ ਨੇ, ਬੜੇ ਪੰਜਾਬੀ ਦੇ ਪਿਆਰੇ ਪੱਤਰਕਾਰ ਨੇ, ਉਹਨਾਂ ਨੇ ਪਹਿਲਾਂ ਹੀ ਦੱਸਤਾ ਸੀਗਾ ਇੱਕ ਗਰੁੱਪ ਦੇ ਵਿੱਚ ਕਿ ਇਸ ਤਰ੍ਹਾਂ ਦੀ ਮੈਂ ਇਨਵੈਸਟੀਗੇਸ਼ਨ ਕੀਤੀ ਆ। ਦਰਅਸਲ ਕੀ ਆ ਕਿ ਜੋ ਮੁਲਤਾਨੀ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਅਦਾਲਤ ਵਿੱਚ ਤਰਜਮਾਨੀ ਕਰ ਰਹੇ, ਮਤਲਬ ਕਿ ਨਾਮਵਰ ਐਡਵੋਕੇਟ ਸੁਰਤੇਜ ਸਿੰਘ ਨਰੂਲਾ ਜੀ ਹੈ ਜਿਹੜੇ, ਉਹਨਾਂ ਨੇ ਖੁਲਾਸਾ ਕੀਤਾ ਇਸ ਪੱਤਰਕਾਰ ਦੇ ਕੋਲ ਕਿ ਸਾਡੇ ਕੋਲ ਇੱਕ ਬਹੁਤ ਵੱਡਾ ਖੁਲਾਸਾ ਹੋਇਆ ਇੱਕ ਕੇਸ ਦੇ ਗਵਾਹ ਦੇ ਜ਼ਰੀਏ ਕਿ ਉਸ ਵੇਲੇ ਇਹਨਾਂ ਨੇ ਲੁਧਿਆਣੇ ਜ਼ਿਲ੍ਹੇ ਤੋਂ ਇੱਕ ਕਸਾਈ ਰੱਖਿਆ ਸੀ, ਤੇ ਹੁਣ ਉਹ ਕਹਿੰਦੇ ਕਿ ਬਹੁਤਾ ਖੁਲਾਸਾ ਸੀ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਰਿਕਾਰਡ ਤੇ ਆਉਣੀ ਹੈ ਗੱਲ, ਅਦਾਲਤ ਦੇ ਰਿਕਾਰਡ ਤੇ ਨਹੀਂ ਆਈ। ਜਦੋਂ ਰਿਕਾਰਡ ਤੇ ਆ ਗਈ ਫਿਰ ਤੇ ਸਾਰੇ ਭੇਤ ਖੋਲੀ ਜਾਣਗੇ ਤੇ ਆਪਾਂ ਨੂੰ ਵੀ ਪਤਾ ਲੱਗ ਜਾਣਾ ਕਿ ਉਹ ਕਿਹੜਾ ਸ਼ਖਸ ਸੀ, ਹੋ ਸਕਦਾ ਇਸ ਸਮੇਂ ਧਾਰਮਿਕ ਭੇਤ ਪਾ ਕੇ ਤੇ ਬੜਾ ਉੱਚਾ ਬਣਾਇਆ ਫਿਰਦਾ ਹੋਵੇ। ਸੋ ਉਹ ਕਸਾਈ ਸੀਗਾ। ਕਸਾਈ ਦਾ ਮਤਲਬ ਤੁਸੀਂ ਸਮਝ ਹੀ ਸਕਦੇ ਹੋ ਕਿ ਕੀ ਕਰਦਾ ਹੋਊਗਾ। ਜਿੱਦਾਂ ਕੋਈ ਮਰ ਗਿਆ ਉਸ ਟਾਈਮ ਲਾਸ਼ਾਂ ਜਿਹੜੀਆਂ ਜ਼ਿਆਦਾ ਪਾਣੀ 'ਚ ਰੋੜੀਆਂ ਜਾਂਦੀਆਂ ਸੀ ਜਾਂ ਸਾੜੀਆਂ ਜਾਂਦੀਆਂ ਸੀ, ਤਾਂ ਪਾਣੀ 'ਚ ਰੋੜਨ ਵਾਸਤੇ ਕਈ ਵਾਰ ਇਹ ਵੀ ਇੱਕ ਹੁੰਦਾ ਕਿ ਨਾਲ ਭਾਰ ਬੰਨੋ ਜਾਂ ਕੁਛ ਇੱਕ ਲਾਸ਼ ਟੋਟੇ ਕਰ ਦਿਓ ਤਾਂ ਕਿ ਫੁੱਲ ਕੇ ਤਾਂ ਨਾ ਆਵੇ। ਇਹਦਾ ਮਤਲਬ ਕਿ ਇਸ ਤਰ੍ਹਾਂ ਦੇ ਕੰਮ ਲਏ ਜਾ ਰਹੇ ਸੀਗੇ। ਤਾਂ ਵਕੀਲ ਸਾਹਿਬ ਕਹਿੰਦੇ ਆ ਕਿ ਖੁਲਾਸਾ ਜੇ ਪੂਰਾ ਤਾਂ ਨਹੀਂ ਕਰ ਸਕਦੇ ਕਿਉਂਕਿ ਗਵਾਹ ਨਾਲ ਜੁੜਿਆ ਮਸਲਾ, ਟਰਾਇਲਾਂ ਨਾਲ ਜੁੜਿਆ ਮਸਲਾ, ਪਰ ਆਪਣੇ ਆਪ ਦੇ ਵਿੱਚ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲਾ ਮਸਲਾ ਹੈ ਕਿ ਇਹ ਲੋਕ ਆ ਜਿਨ੍ਹਾਂ ਦੀ ਵਕਾਲਤ ਵੀ ਕੁਛ ਲੋਕ ਕਰਦੇ ਆ ਕਿ ਨਹੀਂ ਜੀ ਜੰਗ ਦੇ ਵਿੱਚ ਸਭ ਕੁਛ ਜਾਇਜ਼ ਹੁੰਦਾ। ਯਾਰ ਕਿਹੜੀ ਜੰਗ ਲੜਦੇ ਪਏ ਸੀ ਕਿ ਇੱਕ ਪੱਠਿਆਂ ਦੇ ਟੱਕ 'ਚ ਚੱਕ ਕੇ ਕੋਈ 15-16 ਸਾਲ ਦਾ ਮੁੰਡਾ ਲੈ ਜਾਣਾ ਤੇ ਮੁੜ ਕੇ ਟੋਟੇ ਕਿਸੇ ਕਸਾਈ ਤੋਂ ਕਰਵਾ ਕੇ ਪਹਿਲਾਂ ਮਾਰ ਕੇ ਤੇ ਦਰਿਆ 'ਚ ਰੋੜ ਦੇਣਾ। ਕਿਹੜੀ ਜੰਗ ਦਾ ਅਸੂਲ ਹੈ ਮੈਨੂੰ ਦੱਸੋ। ਦੁਨੀਆ ਦੀ ਐਸੀ ਕਿਹੜੀ ਜੰਗ ਆ ਜਿਹੜੀ ਅਲਾਓ ਕਰਦੀ ਹੈ ਇਹੋ ਜਿਹੀਆਂ। ਮੈਂ ਸਮਝਦਾ ਕਿ ਦਿਲ ਕੰਬਾਊ ਤੇ ਜਿੱਦਾਂ ਮੇਰੇ ਕੋਲ ਤੇ ਸ਼ਬਦ ਹੀ ਨਹੀਂ ਕਿ ਇੱਕ ਝੁੰਝਣਾਹਟ ਪੈਦਾ ਕਰਨ ਵਾਲੀਆਂ, ਲੂਹ ਕੰਡੇ ਖੜੇ ਕਰਨ ਵਾਲੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਸਤੇ। ਬਿਲਕੁਲ ਜੀ, ਇਹ ਤਾਂ ਸ਼ਰੇਆਮ ਮਨੁੱਖੀ ਅਧਿਕਾਰਾਂ ਦਾ ਉਹ ਸਾਰਿਆਂ ਦਾ ਜਿਹੜਾ ਇਹ ਕਾਣ ਆ, ਇਹ ਮਤਲਬ ਇਹ ਇੱਦਾਂ ਥੋੜ੍ਹੀ ਹੁੰਦੀ ਆ ਵੀ ਇੱਦਾਂ ਤੁਸੀਂ ਜਿਹੜਾ ਕਰੋ। ਅਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ ਸਰੋਤਿਓ, ਅਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਅਤੇ ਤੁਸੀਂ ਸਰੋਤਿਓ ਕਾਲ ਕਰ ਸਕਦੇ ਹੋ, ਨੰਬਰ ਹੈ 408 272 5200 4082725200। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ,
ਤੱਖੜ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖੜ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ, ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਨ ਸਟਰੀਟ, ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਅਮਰੀਕਾ ਦੀ ਮਰਦਮਸ਼ੁਮਾਰੀ 30 ਸਤੰਬਰ ਨੂੰ ਖਤਮ ਹੋ ਰਹੀ ਹੈ। ਕੀ ਤੁਹਾਡੀ ਗਿਣਤੀ ਹੋ ਚੁੱਕੀ ਹੈ? ਮਰਦਮਸ਼ੁਮਾਰੀ ਵਿਭਾਗ ਤੋਂ ਕਰਮਚਾਰੀ ਆਪਣੇ ਪਛਾਣ ਪੱਤਰ ਸਮੇਤ ਤੇ ਮਾਸਕ ਪਹਿਨ ਕੇ ਮਰਦਮਸ਼ੁਮਾਰੀ ਭਰਨ ਵਿੱਚ ਤੁਹਾਡੀ ਮਦਦ ਕਰਨ ਦੇ ਲਈ ਤੁਹਾਡੇ ਦਰਵਾਜ਼ੇ ਉੱਤੇ ਦਸਤਕ ਦੇਣਗੇ। ਤੁਹਾਡੇ ਜਵਾਬ ਗੁਪਤ ਨੇ ਤੇ ਉਹ ਤੈਅ ਕਰਦੇ ਨੇ ਕਿ ਤੁਹਾਡੇ ਇਲਾਕੇ ਦੇ ਸਕੂਲਾਂ, ਸੜਕਾਂ ਤੇ ਮੈਡੀਕਲ ਸਹੂਲਤਾਂ ਦੇ ਲਈ ਸਰਕਾਰ ਕਿੰਨੇ ਪੈਸੇ ਦਿੰਦੀ ਹੈ। ਇਹ ਕਰਮਚਾਰੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਨੇ ਤਾਂ ਕਿ ਤੁਹਾਡੀ ਸਿਹਤ ਨੂੰ ਨੁਕਸਾਨ ਨਾ ਹੋਵੇ। ਮਰਦਮਸ਼ੁਮਾਰੀ ਹਰ 10 ਸਾਲ ਬਾਅਦ ਕੀਤੀ ਜਾਂਦੀ ਹੈ ਤੇ ਇਸ ਵਿੱਚ ਤੁਹਾਡੇ ਘਰ ਰਹਿੰਦੇ ਹਰੇਕ ਜੀਅ ਬਾਰੇ ਆਮ ਸਵਾਲ ਪੁੱਛੇ ਜਾਂਦੇ ਨੇ। ਮਰਦਮਸ਼ੁਮਾਰੀ ਵਿੱਚ ਹਿੱਸਾ ਲੈ ਕੇ ਤੁਸੀਂ ਆਪਣੀ ਕਮਿਊਨਿਟੀ ਦੀ ਮਦਦ ਕਰੋ ਤੇ ਆਪਣੇ ਬੱਚਿਆਂ ਦਾ ਭਵਿੱਖ ਸਵਾਰੋ। ਇੰਟਰਨੈਟ ਉੱਤੇ ਜਵਾਬ ਭਰੋ 2020 census.gov ਜਾਂ ਕਾਲ ਕਰੋ 844 330 2020। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਖਬਰ ਤੇ ਨਜ਼ਰ ਮਿੰਟੂ ਗੁਰਸਰੀਅਤ ਜੀ ਦੇ ਨਾਲ। ਮਿੰਟੂ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਸ਼ੁਕਰੀਆ ਜੀ। ਜੀ ਤੇ ਸਰੋਤਿਓ, ਜੇ ਤੁਸੀਂ ਹੁਣ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200 ਦੇ ਉੱਤੇ। ਤੇ ਆਪਣੇ ਅੱਜ ਦੇ ਪਹਿਲੇ ਕਾਲਰ ਨੇ ਜਸਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮਿੰਟੂ ਜੀ, ਮੇਰਾ ਸਵਾਲ ਹੈ ਆਪਣਾ ਜਿਹੜਾ
ਚਾਈਨਾ ਤੇ ਇੰਡੀਆ ਦਾ ਆਪਣੇ ਸਰਹੱਦ ਦੇ ਮੁੱਦਿਆਂ ਦੇ। ਵੇਖੋ ਪਿਛਲੇ ਹਫ਼ਤੇ ਮਾਸਕੋ ਦੇ ਗੋਡੇ ਫੜ ਕੇ ਇੰਡੀਆ ਚਾਈਨਾ ਦੀ ਗੱਲਬਾਤ ਹੋਈ ਹੈ ਦੋਨੇ ਪਾਸੇ, ਤੇ ਉਹ ਗੱਲਬਾਤ ਤੇ ਜਿਹੜਾ ਬਿਆਨ ਆਇਆ ਉਹਦੇ ਤੇ ਭਾਰਤੀ ਨਿਊਜ਼ ਮੀਡੀਆ ਇਹਨੂੰ ਬੜੀ ਵੱਡੀ ਜਿੱਤ ਦੱਸ ਰਿਹਾ ਹੈ। ਤੇ ਵੇਖੋ ਚਾਈਨਾ ਨੇ ਕੋਈ 1 ਇੰਚ ਜ਼ਮੀਨ ਵਾਪਸ ਨਹੀਂ ਕੀਤੀ। ਤੇ ਵੇਖੋ ਜਿਹੜੀ 62 ਦੀ ਲੜਾਈ ਹੋਈ ਸੀ 22 ਦਿਨ ਮੇਰੇ ਖਿਆਲ ਚੱਲੀ ਸੀ, ਵੱਡੇ ਹਥਿਆਰਾਂ ਨਾਲ ਹੋਈ ਸੀਗੀ। ਤੇ ਐਤਕੀ ਜਿਹੜੀ ਲੜਾਈ ਹੋਈ ਹੈ 2020 ਦੀ, ਇਹ ਲੜਾਈ ਚਪੇੜਾਂ ਨਾਲ ਹੀ ਹੋਈ ਹੈ। ਚਪੇੜਾਂ ਨਾਲ ਹੀ ਚੀਨੀਆਂ ਨੇ ਆਪਣੀ 62 ਦੀ ਲੜਾਈ ਨਾਲ ਜ਼ਿਆਦਾ ਏਰੀਆ ਇੰਡੀਆ ਦਾ ਦੱਬ ਲਿਆ। ਤੇ ਮੇਰਾ ਸਵਾਲ ਇਹ ਵੀ ਮਾਸਕੋ ਦੀ ਗੱਲਬਾਤ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾ ਤੇ ਕੋਈ ਕਾਨਫਰੰਸ ਕੀਤੀ ਹੈ, ਨਾ ਹੀ ਉਹ ਦੱਸਿਆ ਹੈ। ਤੇ ਇਹ ਮੇਰਾ ਸਵਾਲ ਇਹ ਵੀ ਆਪਣਾ ਪ੍ਰਧਾਨ ਮੰਤਰੀ ਨੂੰ ਇਹਦੇ ਬਾਅਦ ਕਾਨਫਰੰਸ ਕਰਨੀ ਚਾਹੀਦੀ, ਕੀ ਕਾਰਨ ਉਹਨੇ ਕਾਨਫਰੰਸ ਕਿਉਂ ਨਹੀਂ ਕੀਤੀ ਜੀ? ਮਿਹਰਬਾਨੀ ਜੀ। ਨਹੀਂ ਜੀ, ਉਹ ਪ੍ਰੈਸ ਕਾਨਫਰੰਸ ਤੇ ਵੈਸੇ ਹੀ ਨਹੀਂ ਕਰਦਾ। ਪ੍ਰੈਸ ਕਾਨਫਰੰਸ ਜਿਹੜੀ ਹੁੰਦੀ ਆ, ਜਿਹੜੀ ਕਿਸੇ ਨੂੰ ਪੀਸੀ ਕਹਿੰਦੇ ਆ, ਉਹ ਕਦੇ ਨਹੀਂ ਕਰਦਾ। ਪਰ ਦੂਜੀ ਗੱਲ ਇਹ ਆ ਕਿ ਕੱਲ੍ਹ ਸਦਨ 'ਚ ਬੋਲੇ ਆ ਜਿਹੜੇ ਡਿਫੈਂਸ ਮਿਨਿਸਟਰ ਆ, ਉਹ ਬੋਲੇ ਆ, ਚਾਈਨਾ ਬਾਰੇ ਵੀ ਬੋਲੇ ਆ ਕਿ ਝਗੜਾ LAC ਨੂੰ ਲੈ ਕੇ ਸੀਗਾ। ਜ਼ਮੀਨ ਜਮੂਨ ਦਾ ਕੋਈ ਜ਼ਿਕਰ ਨਹੀਂ ਉਹਨਾਂ ਨੇ ਕੀਤਾ। ਤੇ ਇਸ ਤੋਂ ਇਲਾਵਾ ਦੇਖੋ ਕਹਾਣੀ ਜਿਹੜੀ ਆ ਉਹ ਸਭ ਦੇ ਸਾਹਮਣੇ ਆ ਕਿ ਜ਼ਮੀਨ ਉਹਨਾਂ ਨੇ ਦੱਬੀ ਆ, ਨੋ ਡਾਊਟ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਉਹ ਕਾਂਗਰਸ ਰਾਜ ਦੇ ਵਿੱਚ ਵੀ ਦੱਬੀ ਗਈ ਸੀ। ਜੇ ਤੁਸੀਂ ਬਾਤ ਦੀ ਗੱਲ ਕਰੋਗੇ, ਉਹ ਬਹੁਤ ਲੰਮਾ ਸਮਾਂ ਉਹਨਾਂ ਦੇ ਤਿੱਬਤ ਦੱਬ ਲਿਆ, ਤਿੱਬਤੀਆਂ ਨੂੰ ਕੁੱਟ ਕੇ ਤੇ ਇੱਧਰ ਕੱਢ ਦਿੱਤਾ, ਤਿੱਬਤ ਦੱਬ ਲਿਆ। ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ ਸਰਦਾਰ ਸਾਹਿਬ ਤੁਹਾਡੀ ਨੌਲੇਜ ਦੀ, ਇੱਕ ਰੂਸ ਦਾ ਸ਼ਹਿਰ ਹੈ ਜਿਹੜਾ, ਉਹਦੇ ਤੇ ਵੀ ਚਾਈਨਾ ਕਲੇਮ ਕਰ ਰਿਹਾ। ਉਹਦੀਆਂ ਗੱਲਾਂ ਗਾਹ ਦੀਆਂ ਨੇ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ। ਉਹ ਤੇ ਭੂਟਾਨ ਤੇ ਵੀ ਕਰੀ ਜਾਂਦਾ, ਉਹ ਤੇ ਨੇਪਾਲ ਤੇ ਵੀ ਕਰੀ ਜਾਂਦਾ। ਉਹਦਾ ਕੋਈ ਪਤਾ ਨਹੀਂ ਸਿਰ ਹਿਲਾ ਕੇ ਤੇ ਕਿਹਦੇ ਮਗਰ ਪੈ ਜਾਣਾ ਜੀ। ਇਹ ਗੱਲ ਯਾਦ ਰੱਖਿਓ, ਚਾਈਨਾ ਕਿਸੇ ਦਾ ਸਕਾ ਨਹੀਂ ਹੈਗਾ, ਕਿਸੇ ਦਾ ਸਕਾ ਨਹੀਂ ਹੈ। ਪਰ ਜ਼ਮੀਨ ਦੱਬੀ ਆ, ਬਹੁਤ ਲੰਮਾ ਸਮਾਂ ਪਹਿਲਾਂ ਤੋਂ ਦੱਬੀ ਆਈ ਹੈ। ਹੁਣ ਜੋ ਘਟਨਾਕ੍ਰਮ ਵਾਪਰਿਆ ਇਹਦੇ ਵਿੱਚ ਸਭ ਨੂੰ ਪਤਾ ਹੀ ਹੈ ਜੋ ਹੋਇਆ। ਉਹਨੂੰ ਆਪਾਂ ਦੁਹਰਾਈ ਚੱਲੀਏ, ਉਹ ਇੱਕ ਤੁਸੀਂ ਮੰਨਦੇ ਹੀ ਨਹੀਂ ਹੈ। ਇਹਨਾਂ ਦੇ ਬਿਆਨ ਜਿਹੜੇ ਕੰਟਰਾਡਿਕਟ ਚਾਹੀਦੇ, ਮੈਂ ਇਸ ਗੱਲ ਨਾਲ ਸਹਿਮਤ ਹਾਂ। ਪਰ ਨੁਕਸਾਨ ਉਸ ਝੜਪ ਦੇ ਵਿੱਚ ਚਾਈਨਾ ਦਾ ਵੀ ਹੋਇਆ ਸੀਗਾ, ਜਿਹਦੇ ਵਿੱਚ ਇੰਡੀਅਨਸ ਦਾ ਵੀ ਹੋਇਆ ਸੀਗਾ। ਪਰ ਮੈਂ ਇੱਕ ਚੀਜ਼ ਕਹਿਣਾ ਸਰਦਾਰ ਸਾਹਿਬ, ਮੈਂ ਹਿੰਸਾ ਦਾ ਕਦੇ ਵੀ ਪੈਰੋਕਾਰ ਨਹੀਂ ਰਿਹਾ, ਕਦੇ ਵੀ ਵਕਾਲਤੀ ਨਹੀਂ ਰਿਹਾ। ਮੈਂ ਤੇ ਮਿੰਟੂ ਜੀ ਮਾਂ ਦਾ ਪੁੱਤਰੀ ਹੈ ਜੀ। ਵਿੱਚ ਜੇ ਤੁਹਾਡੀ ਆਵਾਜ਼ ਜਿਹੜੀ ਆਉਣੀ ਬੰਦ ਹੋ ਗਈ ਸੀਗੀ। ਤੇ ਇੱਕ ਮਿੰਟੂ ਜੀ ਨਾਲ ਹੀ ਇਸੇ ਚੀਜ਼ ਦੇ ਕੋਈ ਕਾਰੋਬਾਰ ਦੀ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਦੇ ਲੋਨ ਨੂੰ ਲੈ ਕੇ ਜਿਹੜੀ ਚਰਚਾ ਚੱਲ ਰਹੀ ਹੈ, ਕੀ ਉਸ ਦੇ ਵਿੱਚ ਕੋਈ ਸੱਚਾਈ ਹੈ ਜਾਂ ਕੀ ਹੈਗਾ ਆ, ਜਿਹੜੇ ਇਸ ਵਿਵਾਦ ਦੇ ਦੌਰਾਨ ਚਾਈਨਾ ਤੋਂ ਇਹਨਾਂ ਨੇ ਲੋਨ ਲਿਆ ਹੈਗਾ ਕਿਸੇ ਬੈਂਕ ਤੋਂ? ਦੇਖੋ ਇਹਨਾਂ ਦਾ ਕੀ ਆ ਕਿ ਸ਼ੰਘਾਈ ਕਾਰਪੋਰੇਸ਼ਨ ਦੇ ਵਿੱਚ ਵੀ ਹੈ, ਫਿਰ ਬ੍ਰਿਕਸ ਦੇ ਵਿੱਚ ਵੀ ਹੈ। ਇਹ ਅੱਡੋ ਅੱਡ ਬੈਂਕ ਹੈਗੇ ਆ ਨਾ ਇਹਨਾਂ ਦੇ, ਮਤਲਬ ਕਿ ਇਹ ਬੈਂਕ ਬਣਾਏ ਹੋਏ ਆ ਇਹਨਾਂ ਨੇ। ਇੰਡੀਆ ਦਾ ਮੇਰੇ ਖਿਆਲ ਦੇ ਨਾਲ ਮੈਂ ਇੱਕ ਥਾਂ ਤੇ ਅੰਕੜਾ ਵੇਖਿਆ ਸੀਗਾ ਕਿ ਇੰਡੀਆ ਦਾ ਜਿਹੜਾ ਕੰਟਰੀਬਿਊਸ਼ਨ ਹੈ ਇਹ ਵੀ ਲਾ ਲਓ ਕਿ 15-20 ਮਿਲੀਅਨ ਦੇ ਨੇੜੇ ਆ ਇੱਕ ਬੈਂਕ ਦੇ ਵਿੱਚ। ਸੋ ਇਹ ਹੁਣ ਇਹਨਾਂ ਨੂੰ ਸੋਚਣਾ ਪਊਗਾ, ਵਿਚਾਰਨਾ ਪਊਗਾ ਕਿ ਕਿਸ ਤਰ੍ਹਾਂ ਚੱਲਣਾ। ਹੁਣ ਇਹ ਨਹੀਂ ਹੁੰਦਾ ਕਿ ਇੱਕ ਪਾਸੇ ਤੁਸੀਂ ਇੱਥੋਂ ਦਾ ਖਾਡਾ ਲਾਈ ਰੱਖੋ, ਦੂਸਰੇ ਪਾਸੇ ਤੁਸੀਂ ਬੈਕਡੋਰ ਚੈਨਲ ਦੀ ਇਸਤੇਮਾਲ ਕਰੀ ਜਾਂਦੇ, ਤੀਸਰੇ ਪਾਸੇ ਬ੍ਰਿਕਸ ਸ਼ੰਘਾਈ ਦੇ ਵਿੱਚ ਤੁਸੀਂ ਹਿੱਸੇਦਾਰ ਵੀ ਹੋ। ਤਾਂ ਇਹਨਾਂ ਨੂੰ ਸਪਸ਼ਟ ਵਾਰਤਾ ਇੱਕ ਵਾਰੀ ਲਿਆਉਣੀ ਪਊਗੀ ਆਪਣੀ ਕੂਟਨੀਤੀ 'ਚ, ਖਾਸ ਤੌਰ ਤੇ ਚਾਈਨਾ ਦੇ ਨਾਲ। ਇਹਨਾਂ ਨੂੰ ਅਪੋਜ਼ ਕਰਨਾ ਚਾਹੀਦਾ, ਜਿੱਦਾਂ ਹਾਂਗਕਾਂਗ ਦਾ ਮਸਲਾ, ਇਜ਼ਰਾਈਲ ਦਾ ਮਸਲਾ, ਹੋਰ ਬਹੁਤ ਸਾਰੇ ਮਸਲੇ ਜਾਂ ਤਾਂ ਖੁੱਲ੍ਹ ਕੇ ਮੈਦਾਨ 'ਚ ਵੀ ਆ ਜਾ। ਬਹੁਤ ਹੱਦ ਤੱਕ ਜਿਸ ਤਰ੍ਹਾਂ ਅੱਗੇ ਕੁਛ ਦੇਸ਼ ਆ ਗਏ, ਆਸਟ੍ਰੇਲੀਆ ਵੇਖੋ ਆ ਗਿਆ, ਜਾਪਾਨ ਆ ਗਿਆ, ਤਾਈਵਾਨ ਤਾਂ ਚਲੋ ਹੈ ਹੀ ਹੈ ਸੀਗਾ, ਬਹੁਤ ਸਾਰੇ ਮੁਲਕ, ਕੈਨੇਡਾ ਆ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਉਹ ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਾ ਅਸਪਸ਼ਟ ਨੇ। ਹੋ ਸਕਦਾ ਮੈਨੂੰ ਪਤਾ ਨਹੀਂ ਕਿ ਇਹਨਾਂ ਨੇ ਬੋਰੋ ਕੀਤਾ ਜਾਂ ਨਹੀਂ ਕੀਤਾ, ਪਰ ਇਹਨਾਂ ਦੀ ਜਦੋਂ ਹਿੱਸੇਦਾਰੀ ਹੈ, ਇਹ ਖੁਦ ਕੰਟਰੀਬਿਊਟ ਕਰਦੇ, ਇਹਨਾਂ ਗੱਲਾਂ ਦੀ ਤੁਹਾਨੂੰ ਸ਼ਾਇਦ ਨਹੀਂ ਜਾਣਕਾਰੀ ਹੋਏਗੀ ਕਿ ਬ੍ਰਿਕਸ ਦੇ ਵਿੱਚ ਜਾਂ ਸ਼ੰਘਾਈ ਕਾਰਪੋਰੇਸ਼ਨ ਦੇ, ਸ਼ੰਘਾਈ ਆਰਗੇਨਾਈਜੇਸ਼ਨ ਦੇ ਵਿੱਚ ਕਿਸ ਤਰ੍ਹਾਂ ਕੰਮ ਚੱਲਦੇ ਆ। ਸੋ ਇਹਨਾਂ ਦਾ ਬਹੁਤ ਸਾਰਾ ਸਰਮਾਇਆ ਇਕੱਠਾ ਹੁੰਦਾ ਹੈ। ਜੀ ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਨਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਮੇਰਾ ਸਵਾਲ ਹੈ ਭਾਜੀ, ਜਥੇਦਾਰ ਸਾਹਿਬ ਨੇ ਸਜ਼ਾ ਲਾਈ ਹੈ ਸਹਿਜ ਪਾਠ ਦੀ ਤੇ ਝਾੜੂ ਭਾਂਡੇ ਮਾਂਜਣ ਦੀ,
ਮੇਰੇ ਹਿਸਾਬ ਨਾਲ ਦੱਸਿਓ ਜੇ ਮੈਂ ਗਲਤ ਨਾ ਹੋਵਾਂ ਤੇ ਸਹਿਜ ਪਾਠ ਕਰਨਾ ਇਹ ਕੋਈ ਸਜ਼ਾ ਆ? ਇਹ ਤੇ ਬੇਅਦਬੀ ਹੈ ਮੇਰੇ ਹਿਸਾਬ ਨਾਲ ਸਹਿਜ ਪਾਠ ਦੀ। ਤੁਸੀਂ ਇਹਨੂੰ ਸਜ਼ਾ ਕਹਿੰਦੇ ਹੋ ਤੇ ਸੇਵਾ ਦੇ ਨਾਮ ਤੇ ਤੁਸੀਂ ਸਜ਼ਾ ਲਾਉਂਦੇ ਹੋ ਤੇ ਸੇਵਾ ਦੀ ਵੀ ਬੇਅਦਬੀ ਆ। ਤੇ ਦੂਜਾ ਮੇਰਾ ਛੋਟਾ ਜਿਹਾ ਕੁਐਸਚਨ ਇੱਕ ਹੋ ਰਿਹਾ, ਸਰਚਾਰ ਵਰਗੇ ਬੰਦੇ ਨੂੰ ਵੀਡੀਓ ਦੇਖੀ ਹੈ, ਤੁਸੀਂ ਕਹਿ ਰਹੇ ਸ਼ਰਮ ਆ ਰਹੀ ਸੀਗੀ। ਸ਼ਰਮ ਉਹਨੂੰ ਆਉਂਦੀ ਹੈ ਮੇਰਾ ਮੰਨਣਾ ਜਿਹਨੂੰ ਅਕਲ ਹੋਵੇ। ਉਹ ਲੰਗਾਹ ਨੂੰ ਪਿੱਛੋਂ ਦਰਵਾਜ਼ੇ ਲਿਜਾ ਕੇ ਤੇ ਪੰਥ ਵਿੱਚ ਦਾਖਲ ਕਰਦਾ ਪਿਆ ਸੀਗਾ, ਉਹਨੂੰ ਤਾਂ ਅਕਲ ਹੀ ਨਹੀਂ ਹੈਗੀ, ਸ਼ਰਮ ਕਿੱਥੋਂ ਆ ਜਾਣੀ ਉਹਨੂੰ? ਇਹਦੇ ਬਾਰੇ ਟਿੱਪਣੀ ਜ਼ਰੂਰ ਕਰਿਓ ਭਾਜੀ, ਸੁਣਨ ਦਿਓ ਭਾਜੀ। ਜੀ नहीं देखो बिल्कुल ये तो विषय है ऐसा विवादित विषय। चलो मैं क्योंकि मैं जानकार नहीं है गए हुए जो संवेदनशील मुद्दों का कि सਹਿਜ पाठ देखो धार्मिक एक रीत है, ये तख्त की एक रीत है कि इस तरह एक सजा लाई जाती है जो कोई अपने धार्मिक अकीदे तो इलावा जो एक अपने सिद्धांत होंगे आ, एक अपन परंपरावां होंदियां ने, मर्यादा होंदी है भी कोई उहदा कोई उल्लंघन करता है। एक रीत है, इस रीत नूं हुण जे विद्वान इकट्ठे हो जाण तां ओह बदलिया भी जा सकदा। रीत टुटी भी है, कोड़े वजे है। एक थां ये भी इतिहास च जिक्र आउंदा है कि बरनाले नूं थंबले दे नाल बन्निया गया सी। ते मैं सोचदा कि कुछ ना करो, घट्टो घट्ट इन्हां दे गलां च तख्तियां पा के खिलार दिओ, उत्थे बाहर परिक्रमा दे लोक आउंदे जांदे वेखण कि हाँ काम इन्हां ने कीता सीगा। समाजिक सज़ा थोड़ी होवे धार्मिक सज़ा दे नाल कि हाँ भाई बाहर निकल के चलो, उसके बाहर निकल के लोगों के जोड़े साफ करो या लोगों को होर किसी प्रकार की कोई जल छिकाओ, पानी छिकाओ के नाल पता लगे तो कि तुसी आह गलती की है। सो ये बिल्कुल तुहाडी गल सही है कि ये मामला सोचण विचारण का, पर ये पंथक जिहड़े रहबर ने पंथक बुद्धिजीवी है जिहड़े वो ही सोच विचार सकते हैं कि इस तरह का मामला बिगड़ेगा। हुण मैं तुहानूं एक होर उदाहरण दिना, ऑफ द रिकॉर्ड पता लग्या साडे मुक्तसर भी एक घपला होया सीगा थोड़ा समा पहला, इन्हां दे कुछ कर्मचारियों ने कीता सी। 1.5 महीने बाद एक MLA के दखल दे नाल फिर वापस उत्थे आ लगे। मतलब कि कोई चोरी करदा वो फड़िया जांदा ते उसदे तो 10-20 हज़ार रुपया ले लैंदे आ। हुण एक मामला फगवाड़े नेड़े दा सीगा, बड़ा हिस्टोरिकल गुरुद्वारा सीगा ते उत्थे की कीता कि इन्हां दे बंदे ने कणक बेच दित्ती। जद कणक बेच दित्ती ते किसी ने शिकायत कर दित्ती। हुण शिकायतकर्ता कहता है कि 200 क्वांटल कणक बिकी है, 200 क्वांटल ते इन्हां ने जुर्माना करता कहते कि जी फड़िया गया 20,000 रुपया दे हुण जुर्माना दे। तां देखो वो कही जांदा कि 200 क्वांटल कणक बेच गया, ये कहते कि 20,000 रुपया दे ते आपकी नौकरी करी जा। सो ये चीज़ां जिहड़ियां ने ठीक करनियां पैणगीਆਂ, तुहानूं ठीक करनियां पैणगीਆਂ। तुसीं कहंदे कि पुलिस दा दखल असीं लैणा नहीं है, जदों तुहाडे ते अपने ते पैंदी है तुसीं पुलिस कोल चल जांदे हो। सो ये चीज़ जी है ये इस वेले कंट्रोवर्शियल है, बहुत ज़्यादा विवादित है कि इस तरह से उन्होंने लोगों का हौसला बढ़ता जिहड़े लोग इस तरह की मंशा इस तरह की चाहना लैके चलते हैं। जी अगले कॉलर अपने नाल जुड़े ने हरबंस सिंह जी, सत श्री अकाल जी, स्वागत है। गुरबानी जी सारे सत श्री अकाल जी। सत श्री अकाल। हाँ जी अजकल तो जो दिन है ना, हाँ इन्होंने दिनों के शिव जी के पार्वती के भगत है सारा ही मोदी का नाम ये एक यात्रा करते होंगे जी। वो यात्रा का नाम है अमरनाथ यात्रा। ते वो अमरनाथ यात्रा जी है एक वो बारे दसो भाई की है कि जो भी खानी है दसो सारी। ਤੇ ਦੂਜੀ ਗੱਲ ਇਹ ਹੈ ਵੀ ਜੇ ਇਹ ਨਾ ਕੱਢਣ ਕੋਈ ਬਹਾਨਾ ਮਾਰਨਾ ਤੇ ਲੋਕੀ ਇਹ ਸਮਝਣਗੇ ਵੀ ਇਹਨਾਂ ਨੇ ਦੇਵੀ ਵੀ ਗਵਾ ਦਿੱਤੀ ਤੇ ਦੇਵਤਾ ਵੀ ਗਵਾਇਆ ਤੇ ਕੋਈ ਜਿਹੜੀ ਇਨਕਮ ਹੁੰਦੀ ਹੋਊਗੀ ਉਹ ਵੀ ਗਵਾਈ ਜਾਣਾ। ਦੱਸੋ ਜਰਾ ਜੀ। ਹਾਂ ਜੀ नहीं मैनू ये बारे नहीं पता कि ना मैनू इन्हां दे इतिहास बारे पता, माफ करना कि ना ही मैनू ये पता है कि यात्रा चल रही है या नहीं चल रही। इस बारी क्योंकि कोविड-19 सीगा ते वो तुहानूं राजकरण सिंह दस देगा, हुंदी सिंह गूगल तो सर्च करके कि यात्रा चल रही है या नहीं चल रही। तो मैनू इतिहास का नहीं पता, पर जिहड़ा अग्निवेश हुंदा सीगा अब थोड़ा दिन पहला ही उहदा इंतकाल होया, वो इहदे बारे होर कई कहानियां दसदा है। ਉਹਦੇ ਤਰਕ ਜਿਹੜੇ ਬਹੁਤ ਵਜ਼ਨਦਾਰ ਹੈ, ਉਹਨੂੰ 2-3 ਵਾਰੀ ਕੁੱਟਿਆ ਵੀ ਗਿਆ ਭੀੜ ਵੱਲੋਂ। ਸੋ ਇਹ ਸਾਰੀਆਂ ਚੀਜ਼ਾਂ ਨੇ ਹੈਗੀਆਂ, ਪਰ ਦੇਖੋ ਆਸਥਾ ਆਪਣੇ ਵੀ ਜਾਂਦੇ ਆ ਹੇਮਕੁੰਟ ਸਾਹਿਬ ਦੇ ਵਿੱਚ ਯਾਤਰਾ ਨੂੰ, ਆਪਣੇ ਬੰਦੇ ਵੀ ਜਾਂਦੇ ਆ, ਉਹਦੇ ਤੇ ਵੀ ਕਿੰਤੂ ਪਰੰਤੂ ਹੁੰਦਾ। ਸੋ ਆਸਥਾ ਚਲੋ ਹਰੇਕ ਬੰਦੇ ਦੀ ਹੋ ਸਕਦੀ ਆ, ਉਹਦੇ ਤੇ ਮੈਂ ਕਿੰਤੂ ਪਰੰਤੂ ਕਦੇ ਨਹੀਂ ਕੀਤਾ।
ਪਰ ਮਾਫ ਕਰਨਾ, ਮੈਨੂੰ ਇਹਦੇ ਇਤਿਹਾਸ ਬਾਰੇ ਵੀ ਨਹੀਂ ਪਤਾ ਤੇ ਮੈਨੂੰ ਇਹ ਵੀ ਨਹੀਂ ਪਤਾ, ਕਿਉਂਕਿ ਅੱਗੇ ਜਦੋਂ ਅਮਰਨਾਥ ਯਾਤਰਾ ਚੱਲਦੀ ਹੈ ਨਾਲ ਦੀ ਨਾਲ ਖਬਰਾਂ ਆਉਂਦੀਆਂ ਸਨ, ਪਰ ਐਤਕੀ COVID-19 ਕਰਕੇ ਮੇਰੇ ਖਿਆਲ ਦੇ ਨਾਲ ਯਾਤਰਾ ਜਿਹੜੀ ਨਹੀਂ ਚੱਲਦੀ, ਸੋ ਇਸ ਕਰਕੇ ਖਬਰਾਂ ਵੀ ਆਈਆਂ। ਇਹ ਇਹਨਾਂ ਦਿਨਾਂ 'ਚ ਸ਼ੁਰੂ ਨਹੀਂ ਹੁੰਦੀ, ਇਹ ਜਿੰਨਾ ਕੁ ਮੈਨੂੰ ਯਾਦ ਹੈ ਕਿ ਜੂਨ ਕੁ ਮਹੀਨੇ 'ਚ ਸ਼ੁਰੂ ਹੁੰਦੀ ਹੈ ਸ਼ਾਇਦ, ਜੁਲਾਈ ਅਗਸਤ ਦੇ ਵਿੱਚ। ਹਾਂਜੀ ਜੀ, ਉਸ ਦੌਰਾਨ ਕਹਿੰਦੇ ਆ ਹੁੰਦੀ ਹੈ ਤੇ ਬਿਲਕੁਲ ਰਜਿਸਟ੍ਰੇਸ਼ਨ ਹੁੰਦੀ ਹੈ ਨਾ, ਪਹਿਲਾਂ ਬਕਾਇਦਾ ਰਜਿਸਟ੍ਰੇਸ਼ਨ ਹੁੰਦੀ ਹੈ ਇਹਨਾਂ ਦੀ। ਜੀ ਜੀ ਬਿਲਕੁਲ। ਆਈ ਥਿੰਕ ਇਸ ਸਾਲ ਤਾਂ ਨਹੀਂ ਹੈ, ਸ਼ਾਇਦ ਅਗਲੇ ਸਾਲ ਜੁਲਾਈ ਦੇ ਵਿੱਚ ਇਹਨਾਂ ਨੇ ਇਹ ਕਰਨੀ ਹੈਗੀ ਆ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਰਾਜਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਦੋਹਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਬੀਬੀ ਮਿੰਟੂ ਜੀ, ਗੱਲ ਦੋ ਹੀ ਬੇਨਤੀਆਂ ਨੇ ਵੀ ਇੱਕ ਤਾਂ ਕਈ ਦਿਨ ਹੋ ਗਏ, ਪਿਛਲੇ ਮੇਰੇ ਖਿਆਲ 3 ਮਹੀਨੇ ਹੋ ਗਏ ਹੋਣੇ ਆ, ਵੀ ਮਜੀਠੀਆ ਸਾਹਿਬ ਕਿੱਥੇ ਜਾ ਕੇ ਲੁਕੇ ਹੋਏ ਨੇ, ਕੋਈ ਖਬਰਸਾਰ ਹੈ ਜਾਂ ਕੀ ਪਤਾ ਲੱਗ ਸਕਦਾ ਹੈ? ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਹੁਣ ਇਹਨਾਂ ਮਸਲਾ 328 ਸਰੂਪਾਂ ਦਾ ਚੱਲ ਰਿਹਾ ਹੈ, ਜੋ ਵੀ ਹੋ ਗਿਆ ਸੋ ਹੋ ਗਿਆ ਕਰੀ ਜਾਂਦੇ ਨੇ, ਤੇ ਇਹ ਬੀਬੀ ਜੰਗੀਰ ਕੌਰ ਵੀ ਨੇ, ਇਹਨਾਂ ਬਾਰੇ ਕੋਈ ਬੋਲ ਰਹੀ, ਉਹ ਵੀ ਕਿੱਥੇ ਨੇ? ਇਹ ਕਾਫੀ ਇਹਨਾਂ ਦੇ ਮੇਨ ਭਾੜਕੂ ਦੋਹੇ ਮਤਲਬ ਲੀਡਰ ਨੇ, ਤੇ ਦੋਹੇ ਹੀ ਨਹੀਂ ਬੋਲੇ ਕਿਤੇ, ਇਹ ਦੂਸਰੇ ਪਾਸੇ ਦੀਆਂ ਗੱਲਾਂ ਬਾਤਾਂ ਸੋਚ ਰਹੇ ਜੇ ਕੀ ਇਹਨਾਂ ਬਾਰੇ ਅਫਵਾਹ ਜੀ। ਤੇ ਤੀਸਰੀ ਬੇਨਤੀ ਮੇਰੀ ਇਹ ਸੀ ਵੀ ਜਿਹੜੇ ਹੁਣ ਲੌਂਗੋਵਾਲ ਕਹਿੰਦਾ ਵੀ ਅਸੀਂ ਪੁਲਿਸ ਨੂੰ ਨਹੀਂ ਦੇਣਾ, ਉਹ ਨਹੀਂ ਕਰਨਾ, ਜੋ ਨਹੀਂ ਕਰਨਾ, ਤੇ ਪਰਸੋਂ ਜਦੋਂ ਇਹ ਉਸ ਸੇਖਵਾ ਹੁਣਾਂ ਨੂੰ ਮਿਲਿਆ ਤੇ ਉਦੋਂ 1000 ਬੰਦਾ ਪੁਲਿਸ ਦਾ ਸੱਦੀ ਬੈਠੇ ਸੀਗੇ, ਫਿਰ ਉਦੋਂ ਵੀ ਨਹੀਂ ਲੋੜ ਸੀ ਵੀਰ ਜੀ। ਇਹ ਤਾਂ ਮੇਰੀ ਵੈਸੇ ਟਿੱਪਣੀ ਹੈ। ਚਲੋ ਤੁਸੀਂ ਮੇਰੀਆਂ 2 ਸਵਾਲਾਂ ਦਾ ਜਵਾਬ ਦੇ ਜਾਓ, ਧੰਨਵਾਦ ਤੁਹਾਡਾ ਬਹੁਤ ਬਹੁਤ ਜੀ। ਹਾਂਜੀ, ਨਹੀਂ ਮਜੀਠੀਆ ਮੇਰੇ ਖਿਆਲ ਦੇ ਨਾਲ ਹਾਲ ਦੀ ਘੜੀ ਇਸ ਮੁੱਦੇ ਤੇ ਵੀ ਨਹੀਂ ਬੋਲਿਆ। ਕਈ ਵਾਰ ਇਹ ਹੁੰਦਾ ਕਿ ਬੰਦਾ ਕੋਈ ਫੈਮਿਲੀ ਦੇ ਨਾਲ ਕਿਸੇ ਸ਼ੱਕ ਤੇ ਵੀ ਗਿਆ ਹੁੰਦਾ, ਇਹ ਵੀ ਇੰਤਜ਼ਾਰ ਕਰਨਾ ਚਾਹੀਦਾ। ਘੁੰਮਣ ਘੁਮਾਉਣ ਵੀ ਚਲੇ ਜਾਂਦੇ ਆ, ਕਿਉਂਕਿ ਉਹ ਵੀ ਆਪਣੇ ਵਰਗੇ ਦੁਨਿਆਵੀ ਜੀ ਆ। ਤੇ ਦੂਜੀ ਚੀਜ਼ ਇਹ ਆ ਕਿ ਜਿਹੜੀ ਗੱਲ ਤੁਸੀਂ ਕਹੀ, ਬੀਬੀ ਜਗੀਰ ਕੌਰ ਵੀ ਨਹੀਂ ਬੋਲੇ, ਮਜੀਠੀਆ ਸਾਹਿਬ ਵੀ ਨਹੀਂ ਬੋਲੇ। ਹਾਂ, ਮੈਂ ਕਹਿੰਦਾ ਕਿ ਪੂਰਾ ਅਕਾਲੀ ਦਲ ਹੀ ਨਹੀਂ ਬੋਲਿਆ ਇਸ ਮੁੱਦੇ ਤੇ, ਜਦ ਕਿ ਪਾਵਨ ਸਰੂਪ ਲਾਪਤਾ ਹੋਣ ਵਾਲਾ ਮਸਲਾ ਦੇਖੋ, ਇਹਨੂੰ ਸਾਰੇ ਮੀਡੀਆ ਨੇ ਕਵਰ ਕੀਤਾ ਜੀ। ਜੋ ਇਹਨਾਂ ਨੇ ਮੁੜ ਕੇ ਹਰਕਤ ਕੀਤੀ ਕੁੱਟਮਾਰ ਵਾਲੀ, ਉਹ ਸਾਰਾ ਅੰਗਰੇਜ਼ੀ ਮੀਡੀਆ। ਹੁਣ ਸਾਡੇ ਵਰਗਾ ਬੋਲੇ ਇਹ ਸ਼ਕਤੀ ਕੋਈ ਗੱਲਾਂ ਐ ਕਰਦੇ ਇਹਨਾਂ ਦੇ ਬੰਦੇ, ਜਿਹੜੀ ਟ੍ਰੋਲ ਆਰਮੀ ਆ, ਤੂੰ ਦੁਖੀ ਦਾ ਬੰਦਾ ਨਹੀਂ, ਤੂੰ ਫਲਾਣਾ, ਤੂੰ ਕੋਨਾ ਮੋਨਾ। ਪਰ ਜਦੋਂ ਇਸ ਤਰ੍ਹਾਂ ਕੌਮੀ ਮੀਡੀਆ ਉੱਥੇ ਭੰਡੀ ਪ੍ਰਚਾਰ ਕਰਦਾ, ਉੱਥੇ ਜਾ ਕੇ ਨਹੀਂ ਬੋਲਦੇ ਫਿਰ ਥੱਲੇ ਕਮੈਂਟਾਂ ਤੇ, ਕਿਉਂਕਿ ਉੱਥੇ ਜਾਂ ਛੱਤੀ ਇਹਨਾਂ ਵਰਗੇ ਹੋਰ ਬੈਠੇ ਹੁੰਦੇ ਆ ਕਿ ਆ ਜਾ ਭਾਈ। ਸੋ ਕਹਿਣ ਦਾ ਭਾਵ ਇਹ ਆ ਕਿ ਅਕਾਲੀ ਦਲ ਨੂੰ ਹੀ ਖਾਮੋਸ਼ ਨਹੀਂ ਸੀ ਰਹਿਣਾ ਚਾਹੀਦਾ। ਅੱਗੇ ਖਾਮੋਸ਼ ਰਹਿ ਕੇ ਇਹਨਾਂ ਨੇ ਕੀ ਖੱਟਿਆ? ਐਸੀ ਹਾਰ, ਐਸੀ ਨਮੋਸ਼ੀ ਜਿਹੜੀ ਕਿ ਤਵਾਰੀਖੀ ਆ, ਇਤਿਹਾਸਕ ਆ, ਕਿ ਉਸ ਚੁੱਪ ਨੂੰ ਫੇਰ ਤੁਸੀਂ ਦੁਹਰਾ ਰਹੇ ਹੋ। ਉਦੋਂ ਵੀ ਚੁੱਪੀ ਵੱਟ ਲਈ ਸੀਗੀ, ਉਦੋਂ ਵੀ ਇਹਨਾਂ ਨੇ ਤਾਲਾ ਕਰਨ ਦਾ ਯਤਨ ਕੀਤਾ ਕਿ ਕਿਸੇ ਤਰੀਕੇ ਨਾਲ ਟਲ ਜਾਵੇ ਮਸਲਾ। ਸੋ ਮੇਰੇ ਖਿਆਲ ਦੇ ਨਾਲ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਹੀ, ਜਿਹੜਾ ਤੁਹਾਡਾ ਵਾਜਬ ਸਵਾਲ ਆ, ਬੜਾ ਡੂੰਘਾ ਸਵਾਲ ਆ, ਕਿ ਸਾਰੀ ਲੀਡਰਸ਼ਿਪ ਨੂੰ ਹੀ ਹੋਣਾ ਚਾਹੀਦਾ ਕਿ ਤੁਸੀਂ ਯਾਰ ਕਰ ਕੀ ਰਹੇ ਹੋ। ਇੱਕ ਪਾਸੇ ਅੱਜ ਦੀ ਘੜੀ ਤੁਸੀਂ ਏਡਾ ਤਗੜਾ ਸਟੈਂਡ ਲੈ ਰਹੇ ਹੋ ਕਿ ਅਸੀਂ, ਜਿੱਦਾਂ ਹੁਣ ਬੀਬਾ ਨੇ ਹੱਥ ਜੋੜ ਕੇ ਮਾਫੀ ਵੀ ਮੰਗੀ ਕਿਸਾਨਾਂ ਤੋਂ ਕਿ ਮੈਂ ਤੁਹਾਡੀ ਆਵਾਜ਼ ਜਿਹੜੀ ਹੈ ਉਹ ਨਹੀਂ ਮਤਲਬ ਕਿ ਉੱਥੇ ਮਨਾ ਸਕੀ, ਮੈਨੂੰ ਮਾਫ ਕਰ ਦਿਓ। ਤਾਂ ਦੂਸਰੇ ਪਾਸੇ ਤੁਸੀਂ ਇੱਕ ਸੰਵੇਦਨਸ਼ੀਲ ਮੁੱਦੇ ਤੇ ਚੁੱਪ ਧਾਰ ਕੇ, ਜਿਹੜੀ ਕਿ ਤੁਹਾਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਚੁੱਕੀ ਹੈ, ਤੁਸੀਂ ਉਹਦੇ ਚ ਕੀ ਖੱਟਣਾ ਚਾਹੁੰਦੇ ਹੋ? ਇਹ ਵਾਕਈ ਇੱਕ ਬਹੁਤ ਵੱਡਾ ਭੇਤ ਆ। ਤਾਂ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਨੂੰ ਇਹ ਜਿਹੜੇ ਲਾਪਤਾ ਸਰੂਪ ਹੋਇਆ ਉਸ ਮਾਮਲੇ ਦੇ ਵਿੱਚ ਅੱਗੇ ਆ ਕੇ ਸਾਫ਼ ਕਰਨਾ ਚਾਹੀਦਾ। ਕਿਉਂ? ਕਿਉਂਕਿ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਨਿਰੋਲ ਸਿਆਸੀ ਸੰਗਠਨ ਨਹੀਂ ਹੈ, ਉਹ ਧਰਮ ਦੀ ਮਰਿਆਦਾ ਤੇ ਚੱਲਣ ਵਾਲਾ ਸਿਆਸੀ ਸੰਗਠਨ ਆ। ਸੋ ਇਸ ਕਰਕੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਬਿਲਕੁਲ ਜੀ। ਅਗਲੇ ਕਾਲਰ ਨੇ ਕੁਲਬੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਵੀ ਪਹਿਲਾਂ ਜਿੱਦਾਂ ਕਸ਼ਮੀਰ ਦਾ ਮਸਲਾ ਚੱਲੀ ਗਿਆ 2-3 ਮਹੀਨੇ ਦੇ ਅਖੀਰ ਉਹ ਬਿੱਲ ਪਾਸ ਹੋ ਗਏ, ਹੁਣ ਆਹ 2 ਮਹੀਨਿਆਂ ਤੋਂ ਬਹੁਤ ਜ਼ਿਆਦਾ ਕਿਸਾਨਾਂ ਦਾ ਚੱਲੀ ਜਾਂਦਾ ਸੀ, ਇਹਨਾਂ ਨੇ ਕਿਸਾਨਾਂ ਦਾ ਬਿੱਲ ਪਾਸ ਕਰਤਾ। ਇਹਦਾ ਮਤਲਬ ਇਹ ਤਾਂ ਇਸੇ ਤਰ੍ਹਾਂ ਕਰਕੇ ਕੱਲ ਨੂੰ ਜਿਹੜਾ ਹਿੰਦੂ ਰਾਸ਼ਟਰ ਦਾ ਬਿੱਲ ਆ ਉਹ ਵੀ ਪਾਸ ਕਰ ਦੇਣਗੇ, ਫਿਰ ਸਾਡੇ ਸਾਰੇ ਲੋਕ ਤਾਂ ਬੇਵੱਸ ਹੋ ਕੇ ਬਹਿ ਜਾਣਗੇ ਵੀ ਇਹਨਾਂ ਕੋਲੇ ਬਹੁ ਗਿਣਤੀ ਹੈ, ਬਹੁ ਗਿਣਤੀ ਹੈ। ਇਹਦਾ ਕੀ ਹੋਊਗਾ ਹਿੰਦੁਸਤਾਨ ਦਾ ਗਾਂਹ ਵਾਸਤੇ? ਮੈਨੂੰ ਸੁਣ ਲੈਣ ਦੀ ਵੀਰ ਜੀ। ਦੇਖੋ, ਇਹਦੇ ਵਿੱਚ ਹੁਣ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਚਿੰਤਾਪੁਰ ਕਰਨ ਵਾਲੀਆਂ ਨੇ, ਤੇ ਮੈਜੋਰਟੀ ਆ ਬੜੀ ਜ਼ਬਰਦਸਤ ਮੈਜੋਰਟੀ ਆ। ਰਾਜ ਸਭਾ ਦੇ ਵਿੱਚ ਇੱਦਾਂ ਹੈ ਕਿ ਨੰਬਰ ਤੇ ਨਹੀਂ ਹੈਗਾ,
ਪਰ ਉੱਥੇ ਇਹਨਾਂ ਦੇ ਕੁਝ ਹਮਾਇਤੀ ਆ ਜਾਂਦੇ। ਤੁਹਾਨੂੰ ਪਤਾ ਹਮਾਇਤੀ ਕੀ, ਕੁਝ ਨੂੰ ਡਰਾ ਲਿਆ, ਕਿਸੇ ਨੂੰ ਪਿੱਛੇ ਲਾ ਲਿਆ। ਅੱਜ ਕੱਲ੍ਹ ਰਾਜਨੀਤੀ ਜਿਹੜੀ ਹੈ ਨਾ ਉਹ ਵੱਖ-ਵੱਖ ਤਰੀਕਿਆਂ ਦੀ ਆ। ਪਰ ਗੱਲ ਇਹ ਆ ਕਿ ਇਸ ਮੁਲਕ ਨੂੰ ਜੇ ਇਸ ਕੁਰਾਹੋਂ ਕੱਢਣਾ ਤਾਂ ਉੱਥੇ ਸਭ ਤੋਂ ਵੱਡਾ ਰੋਲ ਕਿਹਦਾ ਬਣਦਾ? ਰੋਲ ਬਣਦਾ ਮੈਜੋਰਟੀ ਦਾ। ਆਪਣਾ ਮਾਈਨੋਰਟੀ ਦਾ ਕੀ ਰੋਲ ਰਹਿ ਜਾਂਦਾ? ਸਾਡੇ 12 MP ਪਿੱਟ ਕੇ ਆ ਗਏ, ਉੱਥੇ ਮਾਈਨੋਰਟੀ ਸੀਗੀ ਨਾ ਇਹਨਾਂ ਦੀ, ਕਿਸੇ ਨੇ ਸੁਣੀ ਆਵਾਜ਼? ਚੁੱਪ ਕਰਕੇ ਆ ਗਏ ਵਿਚਾਰੇ, ਰੋ ਕਰਵਾ ਕੇ ਆ ਗਏ, ਪਿੱਟ ਕੇ ਇਹਨਾਂ ਦੀ ਜਾਨ ਨੂੰ ਆ ਗਏ। ਹੋਰ ਹਰਿਆਣੇ ਵਾਲੇ ਹੋਣਗੇ 5-7 ਜਾਂ ਵਿਰੋਧੀ ਧਿਰ ਦੇ ਵਿੱਚੋਂ ਕੋਈ 40-50 ਹੋਰ ਇੱਕ ਦਰਦਮੰਦੀ ਦੀ ਆਹ ਕੱਢ ਲੈਣਗੇ। ਪਰ ਦੂਸਰੇ ਪਾਸੇ ਮੈਜੋਰਟੀ ਤੇ ਚੁੱਪ ਕਰਕੇ ਤਮਾਸ਼ਾ ਦੇਖ ਰਹੀ ਹੈ ਨਾ ਕਿ 2 ਕੇਸ ਬਰਬਾਦ ਹੁੰਦੇ ਆ, ਸਾਨੂੰ ਕੀ ਆ? ਤਾਂ ਕਹਿਣ ਦਾ ਮਤਲਬ ਕਿ ਮੈਜੋਰਟੀ ਜੇ ਇਸ ਮਾਮਲੇ 'ਚ ਜਾਗੇ ਕਿ ਸਾਰੀ ਗੱਲ ਇਹ ਆ ਕਿ ਤੁਸੀਂ 6 ਸਾਲ ਹਿੰਦੂ ਰਾਸ਼ਟਰ ਦੇ ਸੁਪਨਿਆਂ ਦੇ ਵਿੱਚ ਜੋ ਕੁਛ ਵੇਖਿਆ, ਜੋ ਬਰਬਾਦੀ ਦਾ ਮੰਜ਼ਰ ਤੁਹਾਡੇ ਸਾਹਮਣੇ ਆ, ਕੀ ਤੁਸੀਂ ਇਸ ਮੰਜ਼ਰ ਨੂੰ ਹੋਰ ਪੂਰਾ ਕਰਨਾ ਹੈ ਜਾਂ ਇਹਨੂੰ ਇੱਥੇ ਐਪੀਸੋਡ ਨੂੰ ਖਤਮ ਕਰਕੇ ਕਹਿਣਾ ਕਿ ਨਹੀਂ, ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਯਾਰ ਅਸੀਂ ਬੰਦੇ ਆ, ਸਾਨੂੰ ਡਿਵੈਲਪਮੈਂਟ ਚਾਹੀਦੀ ਆ। ਲੋਕ ਜਨ ਤੱਕ ਪਲਾਟ ਕੱਟਣ ਡਏ ਆ, ਚਾਈਨਾ ਮੀਂਹ ਪਵਾਈ ਜਾਂਦਾ, ਪਤਾ ਨਹੀਂ ਕਿਆ ਕਿਆ ਆਰਟੀਫਿਸ਼ਲ ਕਰੀ ਜਾਂਦਾ, ਉਹ ਦੁਨੀਆ ਤੇ ਛਾ ਗਿਆ ਯਾਰ। 80 ਦੇ ਵਿੱਚ ਜੇ ਤੁਸੀਂ ਚੱਕ ਕੇ ਦੇਖੋਗੇ ਪਰ ਕੈਪੀਟਾ ਇਨਕਮ ਇੰਡੀਆ ਦੀ, ਮੇਰੇ ਖਿਆਲ ਦੇ ਨਾਲ ਇੰਡੀਆ ਦੀ ਵਧੇਰੇ ਸੀਗੀ। ਪਰ ਕੈਪੀਟਾ ਇਨਕਮ ਚੱਕ ਕੇ ਦੇਖੋ ਤਾਂ ਸਾਡੇ ਹਾਕਮਾਂ ਨੂੰ ਅਸੀਂ ਸਵਾਲ ਕਰੀਏ ਕਿ ਭਾਈ ਐਸਾ ਕਿਹੜਾ ਝੁੱਲੂ ਆ ਗਿਆ ਉਹਨਾਂ ਦੇ ਹੱਥ ਦੇ ਵਿੱਚ ਕਿ ਉਹ ਇਹਨਾਂ 40-50 ਸਾਲਾਂ ਦੇ ਵਿੱਚ ਕਿੱਥੇ ਨਾ ਕਿੱਥੇ ਪਹੁੰਚ ਗਏ। ਤੇ ਤੁਸੀਂ ਕਿਤੇ ਅੱਜ ਪਰ ਕੈਪੀਟਾ ਇਨਕਮ ਚਾਈਨਾ ਦੇ ਨਾਲ ਕਰਕੇ ਦੇਖ ਲਓ, ਕੰਪੇਅਰ ਕਰਕੇ ਦੇਖ ਲਓ। ਸੋ ਸਾਡੀ ਮੈਜੋਰਟੀ ਦੇ ਬੰਦਿਆਂ ਨੂੰ ਇਹ ਬੀੜਾ ਚੁੱਕਣਾ ਪਏਗਾ। ਜਿਹੜੇ ਤੁਹਾਡੇ ਤੌਖਲੇ ਆ, ਸ਼ੰਕੇ ਸਾਡੇ ਵੀ ਆ ਕਿ ਜਿੱਦਾਂ ਹੁਣ SYL ਕੱਢਣੀ ਹੈ ਤੇ ਜਿੱਦਾਂ ਨੂੰ ਕੱਢਣ ਤੇ ਆ ਗਈ, ਫਿਰ ਸਾਡੀ ਕਿਸੇ ਨੇ ਗੱਲ ਥੋੜੀ ਸੁਣਨੀ ਹੈ ਲੋਕਤੰਤਰ ਦੇ ਵਿੱਚ। ਲੋਕਤੰਤਰ ਦੇ ਉੱਤੇ ਠੋਕਤੰਤਰ ਬਣ ਜਾਏਗਾ। ਇੱਥੇ ਧਾਰਾ ਲਾ ਦੇਣਗੇ, USA ਲੱਗ ਜੂ, 144 ਲੱਗ ਜੂ, ਕਰਫਿਊ ਇੰਪੋਜ਼ ਹੋ ਜਾਊਗਾ। ਪਰ ਸਾਡੀ ਆਵਾਜ਼, ਸਾਡੇ ਹਕੂਕਾਂ ਦੀ ਹੱਕ ਰੱਖੀ ਜਿਹੜੀ ਆ ਉਹ ਕਿਸੇ ਨੇ ਨਹੀਂ ਸੁਣਨੀ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੋਗਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਲ ਇਸ ਥੋੜਾ ਹਟ ਕੇ ਹੈ ਜੀ ਕਹਿਣਾ ਮਤਲਬ ਜੇ ਸਾਡੀ ਜਿਸ ਵੇਲੇ ਇਲੈਕਸ਼ਨ ਸਾਡੀ ਹੁੰਦੀ ਆ, ਪਹਿਲਾਂ ਇਲੈਕਸ਼ਨ ਹੁੰਦੀਆਂ ਸੀ ਤੇ ਖਰਚੇ ਘੱਟ ਹੁੰਦੇ ਸੀ ਜੀ। ਅੱਜ ਜਦ ਤੇ ਕਿਉਂਕਿ ਫਿਰ ਖਰਚ ਵਧਾਈ ਜਾਂਦਾ ਜੀ। ਜੀ ਦੂਸਰੇ ਪਾਸੇ ਇਹ ਗੱਲ ਹੋ ਰਹੀ ਹੈ, ਕਹਿਣਾ ਮਤਲਬ ਹੈ ਜਿਹੜੇ ਜਮਹੂਰੀਅਤ ਦੇ ਵਿੱਚ ਪਾਰਲੀਮੈਂਟ ਅਸੈਂਬਲੀ ਪਾਰਲੀਮੈਂਟ 'ਚ ਜਿਹੜੇ ਮੈਂਬਰ ਚੁਣੇ ਜਾਂਦੇ ਆ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਜੀ, ਉਹਨਾਂ ਟਾਈਮ ਘਟਾਏ ਜਾਂਦੇ ਆ ਜੀ। ਇਹ ਕਹਿਣ ਦਾ ਮਤਲਬ ਇਹ ਕਿਹੜੀ ਕਿਸੇ ਜਮਹੂਰੀਅਤ ਹੀ ਕਹਿਣ ਦਾ ਮਤਲਬ ਜਦ ਲੱਖਾਂ ਰੁਪਏ ਅਸੀਂ ਖਰਚ ਤੇ ਵਧਾਈ ਜਾਂਦੇ ਆ, ਜਿਹੜੇ MLA MP ਉਹਨਾਂ ਦੇ ਤਨਖਾਹਾਂ ਵਧਾਈ ਜਾਂਦੇ ਆ, ਜਿਹੜਾ ਉਹਦੇ ਬੋਲਣ ਦੇ ਹਥਿਆਰੋਂ ਘਟਾਏ ਜਾਂਦੇ ਆ ਜੀ। ਇਹ ਕਿਸ ਪਾਸੋਂ ਜਮਹੂਰੀਅਤ ਜਾ ਰਹੀ ਆ? ਬਸ ਆਹ ਸਵਾਲ ਹੈ। ਧੰਨਵਾਦ ਜੀ। ਦੇਖੋ ਇਹ ਜਿਹੜਾ ਹੁਣ ਦੇਖੋ ਇਹ ਗੱਲ ਤੇ ਹੈ ਕਿ ਸਪੀਕਰ ਇੱਕ ਹੈ ਜਿਹੜਾ ਕਸਟੋਡੀਅਲ ਆ ਹਾਊਸ ਦਾ, ਉਹ ਤਾਂ ਹੁਣ ਉਹਦੇ ਜ਼ਮੀਰ ਤੇ ਨਿਰਭਰ ਕਰਦਾ ਨਹੀਂ। ਟਾਈਮ ਜਿਹੜਾ ਹੁੰਦਾ ਨਾ ਸਰਕਾਰ ਦਾ ਟਾਈਮ ਮਿਲਦਾ ਹੈ ਜਿਹੜਾ ਅਨੁਪਾਤ ਦੇ ਹਿਸਾਬ ਨਾਲ, ਕਿਹਦੇ ਕੋਲ ਕਿੰਨੀਆਂ ਸੀਟਾਂ ਨੇ ਉਸ ਹਿਸਾਬ ਨਾਲ। ਹੁਣ ਕਿਉਂਕਿ ਘੰਟੇ ਦੇ ਦਿਨ ਦੇ ਵਿੱਚ 24 ਆ ਨਾ, ਵਰਕ ਆਵਰ ਤਾਂ ਉਹੀ 6 ਆ ਜਾਂ 4 ਆ ਤੁਹਾਡੇ ਕੋਲ। ਬਹਿਸ ਵਾਸਤੇ ਕੁਐਸਚਨ ਔਰ ਆ ਗਿਆ, ਵਿੱਚ 0 ਆਵਰ ਆ ਗਿਆ, ਕੋਈ ਮਤਾ ਆ ਗਿਆ, ਠੀਕ ਹੈ ਨਾ, ਉਹ ਡਿਵਾਈਡ ਕੀਤਾ ਹੁੰਦਾ ਸਮਾਂ ਅੱਡ ਤਰੀਕਿਆਂ ਨਾਲ। ਤਾਂ ਸਮਾਂ ਤਾਂ ਮਿਲਣਾ ਲਿਮਿਟਡ ਹੀ, ਇਹ ਤਾਂ ਮੰਨ ਕੇ ਚਲੋ ਕਿਸੇ ਵੀ ਸਦਨ ਜਾਂ ਕਿਸੇ ਵੀ ਹਾਊਸ ਦੀ ਇਹ ਮਰਿਆਦਾ। ਪਰ ਜਿੰਨਾ ਬਣਦਾ ਕਿਸੇ ਦਾ ਉਹ ਕਈ ਵਾਰ ਉਹ ਵੀ ਖੋਹ ਲਿਆ ਜਾਂਦਾ। ਜਾਂ ਹੁਣ ਜਿੱਦਾਂ ਦੇਖ ਲਓ ਇੱਥੇ ਹੁਣ ਚਲਾਇਆ COVID-19 ਦੇ ਵਿੱਚ ਮੇਰੇ ਖਿਆਲ ਦੇ ਨਾਲ 0 ਆਵਰ ਇਹਨਾਂ ਨੇ ਅੱਧਾ ਕਰ ਦਿੱਤਾ ਸ਼ਾਇਦ, ਕੁਐਸਚਨ ਆਵਰ ਤੇ ਰਹੀ ਨਹੀਂ ਸੀ ਗਿਆ। ਸੋ ਇਹ ਚੀਜ਼ਾਂ ਕਈ ਵਾਰ ਕਰ ਦਿੱਤੀਆਂ ਜਾਂਦੀਆਂ ਕਿਉਂਕਿ ਚਾਈਨਾ ਚੂਨਾ ਵਾਲਾ ਮਸਲਾ ਜਿਹੜਾ ਉਹ ਇਹਨਾਂ ਨੂੰ ਪੁੱਠਾ ਪੈਂਦਾ ਦਿਖਾ ਲਈ ਦਿੰਦਾ ਸੀਗਾ। ਮਜ਼ਦੂਰਾਂ ਵਾਲੇ ਮਾਮਲੇ 'ਚ ਤਾਂ ਮੰਨ ਗਏ ਕਿ ਸਾਡੇ ਕੋਲ ਡਾਟਾ ਹੀ ਹੈ ਨਹੀਂ ਗਾ। ਦੇਖੋ ਕਮਾਲ ਦੀ ਗੱਲ ਆ ਕਿ ਜਿਹੜਾ ਦੇਸ਼ ਕਹਿੰਦਾ ਹੈ ਕਿ 120 ਕਰੋੜ ਬੰਦੇ ਦਾ ਅਸੀਂ ਆਧਾਰ ਕਾਰਡ ਬਣਾ ਕੇ ਡਾਟਾ ਜਿਹੜਾ ਮੁੱਠੀ 'ਚ ਕੀਤਾ ਹੋਇਆ ਤੇ ਮਜ਼ਦੂਰ ਮਰੇ ਤੇ ਕਹਿੰਦੇ ਸਾਡੇ ਕੋਲ ਡਾਟਾ ਹੀ ਹੈ ਨਹੀਂ ਗਾ। ਸੋ ਕਹਿਣ ਦਾ ਭਾਵ ਇਹ ਆ ਕਿ ਦੇਖੋ ਇਹ ਤੇ ਹੈ ਕਿ ਸਮਾਂ ਜਿਹੜਾ ਆ ਉਹ ਵੰਡਵਾ ਹੀ ਸੇ ਆਉਣਾ। ਪਰ ਗੱਲ ਇਹ ਆ ਕਿ ਜੋ ਬਣਦਾ ਹੈ ਉਹ ਸਪੀਕਰ ਨੂੰ ਆਪਣਾ ਵਿਵੇਕ ਵਰਤ ਕੇ, ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਇੱਕ ਪਾਰਦਰਸ਼ੀ ਢੰਗ ਨਾਲ, ਪਰ ਇੱਥੇ ਸਪੀਕਰ ਜਿਸ ਤਰ੍ਹਾਂ ਦੀ ਭੂਮਿਕਾ ਅਦਾ ਕਰਦੇ ਆ, ਹੋਰ ਛੱਡੋ ਭਾਰਤੀ ਜਨਤਾ ਪਾਰਟੀ ਦੀ ਕੀ ਗੱਲ ਕਰਨੀ ਹੈ, ਸਾਡਾ ਸਪੀਕਰ ਕੀ ਕਰਦਾ, ਸਾਡੇ ਸਦਨ ਦਾ ਸਪੀਕਰ ਕੀ ਕਰਦਾ, ਕਦੋਂ ਤੋਂ ਅਸਤੀਫੇ ਦਿੱਤੇ ਇਹਨਾਂ ਨੇ ਮੈਨੂੰ ਦੱਸੋ। ਇਹ ਕਿੱਡਾ ਕੁ ਕੰਮ ਆ?
ਅਸਤੀਫਾ ਭੇਜਿਆ ਹੋਵੇ, ਕਿਸੇ ਵੀ ਇੰਪਲਾਈ ਨੇ ਅਸਤੀਫਾ ਭੇਜਤਾ ਆਪਾਂ ਨੂੰ, ਕਿੰਨਾ ਕੁ ਚਿਰ ਲੱਗਦਾ ਆਪਾਂ ਨੂੰ ਸਾਡੇ ਕੋਲ ਦਾ ਪੱਖ ਸੁਣਨ ਨੂੰ? ਤੁਸੀਂ ਮੰਨ ਲਓ ਪੰਜਾਬੀ ਰੇਡੀਓ US ਦਾ ਕਿਸੇ ਦਾ ਵੀ ਸਾਡੇ ਚੋਂ ਕਿਸੇ ਦਾ ਰਿਜ਼ਾਈਨ ਆ ਗਿਆ ਤੇ ਸਾਡੀ ਮੈਨੇਜਮੈਂਟ ਨੂੰ ਕਿੰਨਾ ਕੁ ਟਾਈਮ ਲੱਗੂਗਾ ਉਹਦਾ ਪੱਖ ਸੁਣਨ ਨੂੰ? ਉਹਨੂੰ ਫੋਨ ਕਰ ਸਕਦੇ ਆ, ਉਹਨੂੰ ਈਮੇਲ ਕੀਤਾ ਜਾ ਸਕਦਾ ਕਿ ਹਾਂ ਭਾਈ ਕੀ ਚੱਕਰ ਹੈ ਯਾਰ, ਗੱਲ ਦੱਸ। ਪਰ ਉਹ ਨਹੀਂ, ਆਪਣੀ ਪਾਰਟੀ ਦੀ ਲਾਈਨ ਹੈ ਜਿਹੜੀ, ਉਹਦੇ ਮੁਤਾਬਕ ਚੱਲੀ ਜਾਣਾ। ਔਰ ਇਹ ਸਾਰੀਆਂ ਪਾਰਟੀਆਂ ਕਰਦੀਆਂ, ਮਾਫ ਕਰਨਾ, ਕਿ ਜਿੰਨੀਆਂ ਵੀ ਧਿਰਾਂ ਨੇ। ਸੋ ਜੇ ਸਪੀਕਰ ਅੱਛੇ ਹੋਣ, ਚੰਗੇ ਢੰਗ ਨਾਲ ਭੂਮਿਕਾ ਨਿਭਾਉਣ, ਤਾਂ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਵੰਡਵਾ ਟਾਈਮ ਹੈ ਇਹ ਵੀ ਬਹੁਤ ਆ। ਜੀ ਜੀ, ਅਗਲੀ ਜਿਹੜੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ, ਜੁੜੇ ਨੇ ਸਰਬਜੀਤ ਜੀ। ਸਤਿ ਸ਼੍ਰੀ ਅਕਾਲ ਸਰਬਜੀਤ। ਹਾਂਜੀ ਸਰਬਜੀਤ ਜੀ। ਹਾਂਜੀ ਮਿੰਟੂ ਜੀ, ਮੇਰਾ ਇੱਕ ਸਵਾਲ ਹੈ ਜੀ, ਨਵਾਂ ਵੀ ਹੈ ਤੇ ਪੁਰਾਣਾ ਵੀ ਹੈ। ਇੱਕ ਸੁਦਰਸ਼ਨ TV ਦੇ ਕੁਝ ਐਪੀਸੋਡ ਬੰਦ ਕੀਤੇ ਨੇ ਜੀ, ਤੇ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰੋਗਰਾਮ ਚੱਲਦਾ ਹੁੰਦਾ ਸੀਗਾ ਜੀ, ਉਹ ਸ਼ਾਇਦ ਡਾਕੂਮੈਂਟਰੀ ਸੀ ਜਾਂ ਨਾਟਕ ਸੀਗਾ, ਉਹਦੇ ਕੁਝ ਐਪੀਸੋਡਾਂ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਜੀ। ਉਹਦੇ ਬਾਰੇ ਦੱਸੋਗੇ? ਹੈ ਤਾਂ ਗੱਲ ਬਹੁਤ ਪੁਰਾਣੀ, ਮੈਂ ਬੜਾ ਦੇਖਦਾ ਹੁੰਦਾ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਚੱਲਦਾ ਨਾਟਕ, ਉਹਦਾ ਬੰਦ ਕਰਨ ਦਾ ਕੀ ਸੀਗਾ ਜੀ? ਤੇ ਜਿਹੜਾ ਸੁਦਰਸ਼ਨ TV ਦਾ ਰੌਲਾ ਹੈਗਾ, ਉਹ ਇੱਕ ਮੈਂ ਹੋਰ ਪੰਜਾਬੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ NDTV ਜਿਹੜਾ ਦਿੱਲੀ ਵਾਲਾ ਰਵੀਸ਼ ਕੁਮਾਰ ਜੀ ਪੇਸ਼ ਕਰਦੇ ਆ, ਪਲੀਜ਼ ਸਾਰੇ ਦੇਖਿਆ ਕਰੋ। ਹਿੰਦੁਸਤਾਨ ਦੇ ਹਾਲਾਤ ਤੁਹਾਨੂੰ ਉੱਥੋਂ ਪਤਾ ਲੱਗਣੇ ਆ ਜੀ। ਬਾਕੀ 99% ਮੀਡੀਆ ਦਾ ਜਿਹੜਾ ਉਹ ਗੈਟ ਸੋਲਡ, ਉਹ ਤਾਂ ਵਿਕਿਆ ਹੋਇਆ ਜੀ ਪਾਰਟੀਆਂ ਨੂੰ, ਤੇ ਉਹਦੇ ਬਾਰੇ ਥੋੜਾ ਦੱਸਣਾ ਜੀ ਆਪਣੇ, ਪਲੀਜ਼, ਬੜੀ ਮਿਹਰਬਾਨੀ ਮਿੰਟੂ ਜੀ। ਥੈਂਕ ਯੂ। ਦੇਖੋ ਜਿਹੜਾ ਉਹ ਸੀਗਾ ਨਾ ਸੀਰੀਅਲ, ਹੁਣ ਕਿਹਾ ਤੇ ਇਹ ਜਾਂਦਾ ਕਿ ਉਹਨਾਂ ਨੂੰ ਸਪਾਂਸਰ ਵਗੈਰਾ ਨਹੀਂ ਮਿਲੇ, ਠੀਕ ਹੈ। ਹੋ ਸਕਦਾ ਪਰਦੇ ਦੀ ਕੋਈ ਗੱਲ ਹੋਰ ਹੋਗੀ ਹੋਵੇ। ਵੈਸੇ ਮਹਾਰਾਜਾ ਰਣਜੀਤ ਸਿੰਘ ਦਾ ਨਾਟਕ, ਜੇ ਮੈਂ ਨਹੀਂ ਭੁੱਲਦਾ, ਤੇ ਸਾਡੇ DD ਪੰਜਾਬੀ 'ਚ ਚੱਲ ਚੁੱਕਾ ਵਾ। ਅਸੀਂ ਦੇਖਿਆ ਉਦੋਂ, ਕਿਉਂਕਿ ਇਕੱਲਾ ਇਹੀ ਆਉਂਦਾ ਹੁੰਦਾ ਸੀਗਾ ਪਿੰਡਾਂ 'ਚ, ਘਰਾਂ 'ਚ, ਉਦੋਂ ਚੱਲਦਾ ਹੁੰਦਾ ਸੀ। ਅਸੀਂ ਬਹੁਤਾ ਨਾਟਕਾਂ 'ਚ, ਤੁਹਾਨੂੰ ਪਤਾ, ਜਦੋਂ ਜਵਾਨੀ ਚੜ੍ਹਦੀ ਜੇ ਬੰਦਾ ਬਹੁਤਾ ਇਹਨਾਂ ਚੀਜ਼ਾਂ 'ਚ ਨਹੀਂ ਹੁੰਦਾ, ਉਦੋਂ ਕੁਛ ਸੀਰੀਅਲ ਯਾਦ ਨੇ, ਥੋੜੇ ਜਿਹੇ ਆਉਂਦੇ ਹੁੰਦੇ ਸੀਗੇ। ਯੁੱਗ ਆਉਂਦਾ ਸੀਗਾ ਇਸ ਤਰ੍ਹਾਂ ਦੁਪਹਿਰੇ, ਹਨਾ, ਸ਼ਾਂਤੀ ਵਗੈਰਾ, ਤਾਂ ਉਸ ਟਾਈਮ ਵੀ ਮੈਨੂੰ ਲੱਗਦਾ ਕਿ ਸੀਰੀਅਲ ਇੱਕ ਵਾਰੀ ਚੱਲਿਆ। ਤਾਂ ਦੂਸਰੀ ਮਰਤਬਾ ਜਿਹੜੀ ਤੁਸੀਂ ਹਾਲੀਆ ਘਟਨਾ ਜ਼ਿਕਰ ਕੀਤੀ ਆ, ਬਿਲਕੁਲ ਗੱਲ ਤੁਹਾਡੀ ਸਹੀ ਆ। ਪਰ ਉਦੋਂ ਇਹ ਕਿਹਾ ਗਿਆ ਕਿ ਸਪਾਂਸਰ ਵਗੈਰਾ ਨਹੀਂ ਮਿਲੇ, ਮਤਲਬ ਕਿ ਹੁੰਗਾਰਾ ਨਹੀਂ ਮਿਲਿਆ, ਤਾਂ ਕਿਉਂਕਿ ਉਹ ਇੱਕ ਖਿੱਤੇ ਦੀ ਕਹਾਣੀ ਸੀਗੀ। ਪਰ ਹੋ ਸਕਦਾ ਕਿ ਅੰਦਰ ਖਾਤੇ ਕੁਛ ਹੋਰ ਵੀ ਵਾਪਰਿਆ ਹੋਵੇ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਪਤਾ ਹੈ ਨਾ, ਕਈ ਵਾਰ ਕਿਸੇ ਹੋਰ ਮੰਤਵ ਤੋਂ ਵੀ ਰੋਕ ਦਿੱਤੀਆਂ ਜਾਂਦੀਆਂ। ਖੈਰ ਉਹਦੇ ਬਾਰੇ ਮੈਂ ਸਪਸ਼ਟ ਨਹੀਂ ਆ, ਮੈਂ ਪੁਸ਼ਟੀ ਨਹੀਂ ਕਰ ਸਕਦਾ, ਪਰ ਉਦੋਂ ਇਹੀ ਗੱਲ ਕਹੀ ਗਈ ਆ। ਜਿਹੜੀ ਦੂਜੀ ਗੱਲ ਹੈ, ਉਹ ਅਸ਼ੋਕ ਚੌਹਾਨ ਕੇ ਆ, ਜਿਹੜਾ ਸੁਦਰਸ਼ਨ TV ਵਾਲਾ ਪੱਤਰਕਾਰ ਕਾਹਦਾ ਆ, ਕੱਟੜਵਾਦੀ ਬੰਦਾ ਉਹ, ਧੇਲੇ ਦੀ ਅਕਲ ਨਹੀਂ ਹੈ। ਜਿੱਦਾਂ ਕਹਿ ਲਈਏ ਕਿ ਪੱਤਰਕਾਰਤਾ ਦੇ ਨਾਂ ਤੇ ਕੁਛ ਲੋਕ ਆਪਣੀ ਦੁਕਾਨਦਾਰੀ ਇੱਥੇ ਖੂਬ ਚਲਾ ਰਹੇ ਆ, ਖੂਬ ਕਮਾਈ ਕਰ ਰਹੇ ਨੇ, ਉਹਨਾਂ ਦੇ ਵਿੱਚੋਂ ਇਹ ਵੀ ਸੱਜਣ ਹੈਗੇ ਆ। ਸੋ ਇਹਨੇ UPSC ਦੇ ਵਿੱਚ ਆਖਿਆ ਸੀਗਾ ਕਿ ਮੁਸਲਿਮ ਜਿਹੜੇ ਆ ਉਹ ਬਹੁਤ ਜ਼ਿਆਦਾ ਘੁਸਪੈਠ ਕਰ ਰਹੇ ਆ, ਪਲਾਂਟ ਟੰਕਾਂ। ਫਿਰ ਉਹ ਹਾਈ ਕੋਰਟ ਨੇ ਪਾਬੰਦੀ ਲਾ ਦਿੱਤੀ। ਪ੍ਰੋਗਰਾਮ ਦਾ ਨਾਮ ਹੈ ਬਿੰਦਾਸ ਬੋਲ। ਤੇ ਇਹਨਾਂ ਨੇ ਕੀ ਕੀਤਾ ਕਿ ਸਰਕਾਰ ਨੇ ਫਿਰ ਕਹਿ ਦਿੱਤਾ, ਬਾਵਜੂਦ ਇਸਦੇ ਕਿਹਾ ਕਿ ਇਹ ਟੈਲੀਕਾਸਟ ਹੋਊਗਾ। ਸੁਪਰੀਮ ਕੋਰਟ 'ਚ ਮਾਮਲਾ ਗਿਆ, ਸੁਪਰੀਮ ਕੋਰਟ ਨੇ ਬੰਦ ਕਰ ਦਿੱਤਾ। ਉਹ ਹੁਣ ਉਹਦੇ 'ਚ ਦੇਖੋ ਤੱਥ ਕੀ ਕਹਿੰਦੇ ਆ। ਤੱਥ ਤੇ ਇਹ ਕਹਿੰਦੇ ਆ ਕਿ ਜੇ ਤੁਸੀਂ ਦੇਖੋਗੇ ਮੇਰੇ ਖਿਆਲ ਦੇ ਨਾਲ ਪਿਛਲੇ 2 ਸਾਲਾਂ 'ਚ, ਤਾਂ ਮੁਸਲਮਾਨਾਂ ਦੇ ਬੱਚੇ ਬੱਚੀਆਂ ਮਹਿਜ਼ 5% UPSC ਕਲੀਅਰ ਕਰ ਸਕੇ ਆ। ਤੁਸੀਂ ਦੱਸੋ ਕਿ ਬਾਕੀ 95% ਤੋਂ ਮੈਜੋਰਟੀ ਕਿਹਨਾਂ ਦੀ ਹੋਏਗੀ? ਜੇ ਕੋਈ ਉੱਠ ਕੇ ਕੱਲ ਨੂੰ ਇਹ ਕਹਿ ਦੇਵੇ ਕਿ ਇਹ ਜਿਹੜੇ ਆਏ ਆ, ਇਹ ਤੇ ਜੀ RSS ਦੀਆਂ ਫਾਊਂਡੇਸ਼ਨਾਂ ਦੇ ਪੈਦਾ ਕੀਤੇ ਹੋਏ ਹੈਗੇ ਆ ਸਿਖਿਆਰਥੀ, ਔਰ ਇਹਨਾਂ ਨੂੰ ਉਹਨਾਂ ਨੇ ਇਨਫਲੂਐਂਸ ਦੇ ਨਾਲ ਇੱਥੋਂ ਤੱਕ ਪਹੁੰਚਾਇਆ ਕਿ ਇਹ ਚੀਜ਼ ਜਿਹੜੀ ਆ ਵਾਜਬ ਹੋਏਗੀ। ਸੋ ਇਹ ਗੱਲ ਜਿਹੜੀ ਆ ਉਹ ਬਹੁਤ ਗਲਤ ਸੀਗੀ ਕਿ ਜਿਸ ਤਰ੍ਹਾਂ ਇਹਨੇ ਉਹ ਬਣਾਇਆ ਪ੍ਰੋਗਰਾਮ। ਮੈਂ ਤੇ ਇਹੋ ਜਿਹੇ ਬੰਦੇ ਨੂੰ ਕਦੇ ਫੋਲੋ ਕਰਕੇ ਨਹੀਂ ਰਾਜੀ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਮੈਂ ਖਬਰ ਸੁਣੀ ਆ ਔਰ ਮੈਨੂੰ ਚੰਗਾ ਲੱਗਿਆ ਕਿ ਤੁਹਾਡੇ ਵਰਗੇ ਸ਼ਖਸ ਵੀ ਹੈਗੇ ਆ ਜਿਹੜੇ ਇਹੋ ਜਿਹੀਆਂ ਖਬਰਾਂ ਤੇ ਨਿਗਾਹ ਬਣਾ ਕੇ ਰੱਖਦੇ ਆ। ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ। ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ, ਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਭਾਗਵਾਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ origignal Chicago's Pizza and Curry El Grove ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨੌਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100, Elk Grove. Pizza